ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇੱਕ ਨਿੱਕਿਆ ਜਿਹਾ ਸੋਸ਼ਲ ਮੀਡੀਆ ਤੇ ਲਾਈਵ ਰਿਕਾਰਡਿੰਗ ਪਾਈ ਸੀ, ਜਿਹਦੇ ਵਿੱਚ ਕਿਸੇ ਨੂੰ ਸਮਝ ਨਹੀਂ ਲੱਗੀ ਵੀ ਕਿਹਾ ਕੀ ਗਿਆ। ਪ੍ਰੈਸ ਕਾਨਫਰੰਸ ਕੀਤੀ, ਘੱਟੋ ਘੱਟ 1 ਘੰਟਾ ਸਰਦਾਰ ਧਾਮੀ ਬੋਲੇ ਆ, ਬੜਾ ਇਤਿਹਾਸ ਦੱਸਿਆ, ਬੜੇ ਸਿਧਾਂਤ ਦੱਸੇ, ਸ਼੍ਰੋਮਣੀ ਕਮੇਟੀ ਕਿਉਂ ਬਣੀ, ਕਿਵੇਂ ਬਣੀ, ਚੱਕ ਦਿਆਂਗੇ, ਫੂਕ ਦਿਆਂਗੇ। ਇਹ ਵੀ ਇੱਕ ਲਾਈਨ ਵਿੱਚ ਚੱਲਦੀ ਜੀ ਗੱਲ ਚ ਬੋਲੇ ਜੇ ਮੂੰਹ ਨਾਲ ਕਹਿਤੀ ਕਿ ਅਸੀਂ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਨਹੀਂ ਕਰਾਂਗੇ, ਪਰ ਪੂਰਾ ਜ਼ੋਰ ਲਾ ਕੇ ਪੂਰੀ ਇਹਤਿਆਤ ਵਰਤਦਿਆਂ ਹੋਇਆਂ ਵਲਟੋਹਾ ਅੱਖਰ ਮੂੰਹ ਤੇ ਨਹੀਂ ਆਉਣ ਦਿੱਤਾ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਥੇਦਾਰ ਸਹਿਬਾਨ ਦੇ ਉੱਤੇ ਇਸ ਤਰੀਕੇ ਨਾਲ ਸ਼ਬਦੀ ਹਮਲੇ ਕਰਨ ਵਾਲੇ ਵਿਰਸਾ ਸਿੰਘ ਬਲਟੋਹਾ ਦੇ ਖਿਲਾਫ ਇੱਕ ਸ਼ਬਦ ਹੀ ਨਹੀਂ ਬੋਲ ਸਕਣਾ, ਤੇ ਜਿਹੜਾ ਪੰਥ ਇਹਨਾਂ ਤੋਂ ਅਗਵਾਈ ਭਾਲਦਾ ਹੈ ਉਹ ਕਿਹੜੇ ਖੂਹ 'ਚ ਡਿੱਗੂਗਾ ਜੀ। ਮੈਂ ਗਰੰਟੀ ਦਿੰਦਾ ਕਿ ਜੇ ਕਿਤੇ ਸੁਖਬੀਰ ਸਿੰਘ ਬਾਦਲ ਦਾ ਕੋਈ ਮਾਮਲਾ ਹੋਵੇ, ਤੁਸੀਂ ਦੇਖਿਓ ਕਿਵੇਂ ਸੋਸ਼ਲ ਮੀਡੀਆ ਤੇ ਹਨੇਰੀ ਆਉਂਦੀ, ਪਰ ਇਹਨਾਂ ਨੇ ਪੂਰਾ ਮਿੱਥ ਕੇ, ਪੂਰਾ ਡਟ ਕੇ, ਇਹ ਕਿਹੋ ਜਿਹੇ ਸਿੱਖ ਆ ਜੀ ਜਿਹੜੇ ਆਪਦੇ ਥਾਪੇ ਹੋਏ ਆਪਦੀ ਧਿਰ ਦੇ ਜਥੇਦਾਰਾਂ ਦੇ ਹੱਕ 'ਚ ਨਹੀਂ ਬੋਲ ਸਕਦੇ। ਧਿਰਕਾਰ ਹੈ ਉਹਨਾਂ ਸਾਰਿਆਂ ਨੂੰ ਜਿਹੜੇ ਬਾਦਲ ਪਰਿਵਾਰ ਤੋਂ ਜਾਂ ਵਿਰਸਾ ਸਿੰਘ ਬਲਟੋਹਾ ਤੋਂ ਡਰ ਕੇ ਦੜ ਬੱਟੀ ਬੈਠੇ। ਬਾਦਲ ਦਲ ਦੇ ਬਹੁਤੇ ਲੀਡਰਾਂ ਨੂੰ ਤਾਂ ਇਹੀ ਖੌਫ ਖਾਈ ਜਾਂਦਾ ਵੀ ਕਿਤੇ ਸਾਡੇ ਵੱਲੋਂ ਸੁਖਬੀਰ ਬਾਦਲ ਕੋਲੇ ਇਹ ਨਾ ਗੱਲ ਚਲੀ ਜਾਵੇ ਕਿ ਜੀ ਇਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ, ਗਿਆਨੀ ਰਘਵੀਰ ਸਿੰਘ ਹੋਣਾ ਦੀ ਹਮਾਇਤ ਕਰਦੇ। ਇਸ ਮਾਹੌਲ ਦੇ ਵਿੱਚ ਸਾਫ਼ ਦਿਖਦਾ ਹੈ ਕਿ ਡਰਾ ਧਮਕਾ ਕੇ, ਘੇਰ ਕੇ ਜਲੀਲ ਕਰਨ ਦੇ ਇਸ ਮਾਹੌਲ ਦਾ ਅਸਲੀ ਨਿਸ਼ਾਨਾ ਤਾਂ ਇਹ ਹੈ ਨਾ ਕਿ ਜਿਹੜਾ ਸਾਡਾ ਮਸਲਾ ਚੱਲਦਾ ਉਹਦਾ ਹੱਲ ਸਾਡੇ ਹਿਸਾਬ ਨਾਲ ਕੱਢੋ, ਨਹੀਂ ਤੁਹਾਡੀ ਐਸੀ ਤੈਸੀ ਦੇ ਦੇ। ਤੇ ਉਹ ਜਿਹੜੇ ਦਮ ਗੱਜੇ ਮਾਰਦੇ ਰਹਿੰਦੇ ਆ ਕਿ ਸਾਡੇ ਜਥੇਦਾਰਾਂ ਨੂੰ ਅਕਾਲੀ ਫੂਲਾ ਸਿੰਘ ਬਣਨਾ ਚਾਹੀਦਾ, ਤੇ ਅਕਾਲੀ ਫੂਲਾ ਸਿੰਘ ਭਾਲਦੇ ਆ ਇਹਨਾਂ ਤੋਂ ਜਥੇਦਾਰੀ ਉਹਨਾਂ ਵਰਗੀ, ਤੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਆ ਉਦੋਂ ਅਸੀਂ ਕਿਤੇ ਲੱਭਦੇ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖ ਕੌਮ ਦਾ ਦਿਨੋਂ ਦਿਨ ਵਕਾਰ ਆਧਾਰ ਵੱਧ ਫੁੱਲ ਰਿਹਾ, ਜਿਸ ਕਰਕੇ ਸਾਡੀ ਕੌਮ ਦੇ ਮਸਲੇ ਵੀ ਹੁਣ ਵੱਡੇ ਪਲੇਟਫਾਰਮਾਂ ਤੇ ਵਿਚਾਰੇ ਜਾਣ ਲੱਗ ਪਏ। ਜਿਸ ਤਰੀਕੇ ਨਾਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦਾ ਤੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਮਸਲਾ ਵੱਡੇ ਪੱਧਰ ਦੇ ਉੱਤੇ ਫਾਈਵ ਆਈਜ਼ ਉਹਨਾਂ 5 ਮੁਲਕਾਂ ਦੇ ਗੱਠਜੋੜ ਦੇ ਰਾਹੀਂ ਸਾਰੇ ਸੰਸਾਰ ਦੀ ਚਰਚਾ ਦਾ ਕੇਂਦਰ ਬਣਿਆ ਹੋਇਆ। ਇਹਦੇ ਤੋਂ ਆਪਾਂ ਜੇ ਆਉਣ ਵਾਲੇ ਸਮੇਂ ਦੇ ਉੱਤੇ ਨਜ਼ਰ ਮਾਰੀਏ ਤਾਂ ਸਾਫ਼ ਦਿਖਦਾ ਹੈ ਕਿ ਦੁਨੀਆ ਦੇ ਵਿੱਚ ਖਾਲਿਸਤਾਨ ਇਸ ਧਰਤੀ ਦੇ ਨਕਸ਼ੇ ਉੱਤੇ ਬੜੀ ਜਲਦੀ ਹੋਂਦ ਵਿੱਚ ਵੀ ਆਏਗਾ, ਤੇ ਦੁਨੀਆ ਭਰ ਦੇ ਜਿਹੜੇ ਵੱਡੇ ਮੁਲਕ ਨੇ ਉਹਨਾਂ ਦਾ ਇਸ ਸੰਸਾਰ ਦੇ ਨਕਸ਼ੇ ਨੂੰ ਬਦਲਣ ਪ੍ਰਤੀ ਦਿਨੋਂ ਦਿਨ ਝੁਕਾਅ ਜਿਹੜਾ ਹੈਗਾ ਉਹ ਮਜ਼ਬੂਤ ਹੁੰਦਾ ਜਾ ਰਿਹਾ, ਤੇ ਇਸ ਸਾਰੀ ਸਰਗਰਮੀ ਦੀ ਪ੍ਰਤੀਕਿਰਿਆ ਦੇ ਵਜੋਂ ਇੰਡੀਅਨ ਸਟੇਟ ਜਿਹਨੇ ਹਾਲਾਤ ਇੱਥੋਂ ਤੱਕ ਲੈ ਆਂਦੇ ਆ ਕਿ ਅੱਜ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਜਾਣੀ ਗਈ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਆ, ਸਿੱਖਾਂ ਦਾ ਜੈਨੋਸਾਈਡ ਕੀਤਾ ਜਾ ਰਿਹਾ, ਤੇ ਜੇ ਸਿੱਖਾਂ ਨੂੰ ਇਸ ਧਰਤੀ ਉੱਤੇ ਬਚਾਉਣਾ ਹੈ ਤਾਂ ਇਹਨਾਂ ਦਾ ਵੱਖਰਾ ਆਜ਼ਾਦ ਮੁਲਕ ਚਾਹੀਦਾ। ਤੇ ਸਿੱਖ ਹਿੰਦੂ ਨਹੀਂ ਹੈਗੇ, ਸਿੱਖ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਆਜ਼ਾਦ ਧਰਮ, ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਆਜ਼ਾਦ ਕੌਮ, ਤੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਨਸਲ ਹੈ। ਸੋ ਇਸ ਮਾਹੌਲ ਦੇ ਵਿੱਚ ਅੱਜ ਜਦੋਂ ਕੈਨੇਡਾ ਤੋਂ ਬਾਅਦ ਅਮਰੀਕਾ ਦੀਆਂ ਖਬਰਾਂ ਵੀ ਇੱਥੇ ਅਖਬਾਰਾਂ 'ਚ ਛਪ ਗਈਆਂ ਨੇ ਕਿ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਜਿਨ੍ਹਾਂ ਨੇ ਉਸ ਮੌਕੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਪਲੈਨਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਆ, ਉਹ ਸਾਰਿਆਂ ਨੂੰ ਹਵਾਲੇ ਕੀਤਾ ਜਾਵੇ, ਤੇ ਨਹੀਂ ਫਿਰ
ਰਿਸ਼ਤਿਆਂ ਵਿੱਚ ਤਲਖੀ ਵਧਣ ਦੇ ਆਸਾਰ ਜਿਹੜੇ ਆ ਉਹ ਸਪਸ਼ਟ ਦਿਖ ਰਹੇ ਨੇ। ਤੇ ਜਿਸ ਤਰੀਕੇ ਨਾਲ ਕੈਨੇਡਾ ਦੇ ਨਿਆਇਕ ਪ੍ਰਬੰਧ ਦੇ ਵਿੱਚ, ਜੁਡੀਸ਼ੀਅਲ ਸਿਸਟਮ ਦੇ ਵਿੱਚ UK ਨੇ ਲੰਡਨ ਤੋਂ ਜਿਹੜਾ ਭਰੋਸਾ, ਯਕੀਨ ਉਹ ਦਿਖਾਇਆ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਅਹਿਮ ਡਿਵੈਲਪਮੈਂਟ ਹੈ। ਕਿਉਂਕਿ ਜਦੋਂ ਬੀਤੇ ਦੌਰ ਦੇ ਵਿੱਚ ਇਹ ਪ੍ਰਭਾਵ ਦੇਣ ਦਾ ਭਾਰਤ ਵਿੱਚ ਯਤਨ ਕੀਤਾ ਜਾਂਦਾ ਰਿਹਾ ਕਿ ਕੈਨੇਡਾ ਤੋਂ ਬਗੈਰ ਬਾਕੀ ਸਾਰੇ ਮੁਲਕ, ਖਾਸ ਤੌਰ ਦੇ ਉੱਤੇ UK ਦੇ ਮਾਮਲੇ ਵਿੱਚ ਭਾਰਤੀ ਜਿਹੜਾ ਸਿਸਟਮ ਹੈ ਉਹਨੇ ਇੱਥੇ ਬੜਾ ਵਹਿਮ ਪਾਇਆ ਹੋਇਆ ਸੀ ਕਿ ਉਹ ਨਹੀਂ ਕੋਈ ਗੱਲ ਸੁਣ ਰਹੇ, ਉੱਥੇ ਤਾਂ ਇੰਡੀਅਨ ਸਿਸਟਮ ਦੀ ਪੂਰੀ ਬੱਲੇ ਬੱਲੇ ਹੈ। ਪਰ ਜਿਸ ਤਰੀਕੇ ਨਾਲ ਹੁਣ ਫਾਈਵ ਆਈਜ਼ ਦਾ ਜਿਹੜਾ ਗੱਠਜੋੜ ਆ ਉਹ ਸਮੂਹਕ ਤੌਰ ਦੇ ਉੱਤੇ ਕੈਨੇਡਾ ਤੇ ਅਮਰੀਕਾ ਦੇ ਹਮਾਇਤ ਵਿੱਚ ਦਿਖ ਰਿਹਾ, ਜਿਸ ਤਰੀਕੇ ਨਾਲ ਇੰਟਰਨੈਸ਼ਨਲ ਮਾਹੌਲ ਜਿਹੜਾ ਹੈ, ਜਿਹੜਾ ਇਜ਼ਰਾਈਲ ਤੇ ਫਲਸਤੀਨ ਦੇ ਕਰਕੇ, ਯੂਕਰੇਨ ਤੇ ਰਸ਼ੀਆ ਦੇ ਕਰਕੇ ਪਹਿਲਾਂ ਹੀ ਕਾਫੀ ਤਲਖ ਤੇ ਤਣਾਅ ਵਾਲਾ ਜੰਗ ਚੱਲ ਰਹੀ ਆ, ਉਹਦੇ ਵਿੱਚ ਨਿਤ ਨਵੇਂ ਸਮੀਕਰਨ ਜਿਹੜੇ ਆ ਉਹ ਬਣ ਰਹੇ ਨੇ, ਵਿਗੜ ਰਹੇ ਨੇ, ਬਦਲ ਰਹੇ ਨੇ। ਸੋ ਇਸ ਸਾਰੇ ਕਾਸੇ ਦੇ ਵਿੱਚ ਦੂਰਦ੍ਰਿਸ਼ਟੀ ਦੀ ਨਜ਼ਰ ਨਾਲ ਜਿਹੜਾ ਬੰਦਾ ਦੇਖਣਾ ਜਾਣਦਾ, ਉਹਨੂੰ ਸਾਫ਼ ਦਿਖ ਰਿਹਾ ਕਿ ਸੰਸਾਰ ਦਾ ਨਕਸ਼ਾ ਇੱਕ ਵਾਰੀ ਫੇਰ ਨਵੇਂ ਸਿਰਿਓਂ ਰੀਆਰਗੇਨਾਈਜ਼ ਹੋਏਗਾ। ਰਸ਼ੀਆ ਤੇ ਯੂਕਰੇਨ ਦੇ ਕਰਕੇ ਜੋ ਮਾਹੌਲ ਬਣਿਆ ਹੋਇਆ, ਜੋ ਜੰਗੀ ਕਾਰਵਾਈਆਂ ਚੱਲ ਰਹੀਆਂ ਨੇ, ਉੱਥੇ ਵੀ ਨਕਸ਼ੇ ਵਿੱਚ ਬਦਲਾਅ ਆਉਣ ਦੇ ਆਸਾਰ ਨੇ। ਤੇ ਇਜ਼ਰਾਈਲ ਫਲਸਤੀਨ ਕਰਕੇ ਮਿਡਲ ਈਸਟ ਦੇ ਵਿੱਚ ਜਿਹੜਾ ਜੰਗੀ ਮਾਹੌਲ ਆ, ਇੱਥੇ ਵੀ ਨਕਸ਼ਾ ਬਦਲੇਗਾ। ਤੇ ਯਕੀਨਨ ਤੌਰ ਦੇ ਉੱਤੇ ਇਸ ਸਾਰੇ ਸਮੇਂ ਦੌਰਾਨ ਇੰਡੀਆ ਅਤੇ ਚਾਈਨਾ ਦੇ ਰਿਸ਼ਤਿਆਂ ਦੇ ਵਿੱਚ ਜੋ ਊਚ ਨੀਚ ਚੱਲਦੀ ਆ ਉਹ ਵੀ ਸਾਰਿਆਂ ਦੇ ਸਾਹਮਣੇ ਆ। ਬੇਸ਼ੱਕ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਬੜੀ ਚੁਸਤੀ ਚਲਾਕੀ ਦੇ ਨਾਲ ਭਾਰਤ ਵਿੱਚ ਵੱਸਦੇ ਲੋਕਾਂ ਤੋਂ ਇਹ ਤੱਥ ਲੁਕਾਉਣ ਦੇ ਵਿੱਚ ਲੱਗਿਆ ਰਹਿੰਦਾ ਕਿ ਚਾਈਨਾ ਨਾਲ ਸਭ ਅੱਛਾ ਹੈ, ਪਰ ਇਹ ਗੱਲ ਹੁਣ ਕੋਈ ਲੁਕੀ ਛਿਪੀ ਨਹੀਂ ਹੈ ਕਿ ਦਿਨੋਂ ਦਿਨ ਚਾਈਨਾ ਵੱਲੋਂ ਵੀ ਇੰਡੀਆ ਦੇ ਨਗੰਦੇ ਜਿਹੜੇ ਆ ਉਹ ਕਸੇ ਜਾ ਰਹੇ ਨੇ। ਪਰ ਜਿਹੜਾ ਇੰਡੀਆ ਐਵੇਂ ਦੂਜੇ ਕੁ ਦਿਨ ਪਾਕਿਸਤਾਨ ਦੇ ਗਲ ਪੈਣ ਨੂੰ, ਜਿਵੇਂ ਕਿਸੇ ਇਹੋ ਜਿਹੇ ਬੰਦੇ ਦੀ ਇਹ ਗੱਲ ਜਾਪਦੀ ਆ ਜਿਹੜਾ ਆਪਦੇ ਮਹੱਲੇ ਦੇ ਵਿੱਚੋਂ ਕਿਸੇ ਹਮਾਤੜ ਜਿਹੇ ਬੰਦੇ ਨੂੰ ਤਾਂ ਚੌਥੇ ਕੁ ਦਿਨ ਘੇਰ ਕੇ ਗਾਲਾਂ ਕੱਢ ਦਿੰਦਾ ਹੋਵੇ, ਤੇ ਜਦੋਂ ਕੋਈ ਥੋੜਾ ਜਿਹਾ ਘੈਂਟ ਬੰਦਾ ਦਿਖੇ ਉਥੋਂ ਫਿਰ ਕੰਨ ਜਿਹਾ ਬਲੇਟ ਕੇ ਆਰਾਮ ਨਾਲ ਨਿਕਲ ਜਾਂਦਾ ਹੋਵੇ। ਸੋ ਚਾਈਨਾ ਦੇ ਮਾਮਲੇ ਵਿੱਚ ਦੜ ਬੱਟਣ ਵਾਲਾ ਇੰਡੀਆ ਪਾਕਿਸਤਾਨ ਦੇ ਮਾਮਲੇ ਵਿੱਚ ਪੂਰੇ ਦਮ ਗੱਜੇ ਮਾਰਦਾ ਹੁੰਦਾ ਹੈ। ਖੈਰ, ਇਹ ਗੱਲ ਸਾਫ਼ ਤੌਰ ਤੇ ਆਪਾਂ ਨੂੰ ਮੰਨਣੀ ਚਾਹੀਦੀ ਹੈ ਕਿ 1978 ਤੋਂ ਲੈ ਕੇ ਅੱਜ ਤੱਕ ਜੋ ਕੁਝ ਵਾਪਰਿਆ ਉਹ ਇੱਕ ਆਪਣੇ ਆਪ ਦੇ ਵਿੱਚ ਮੁਕੰਮਲ ਐਪੀਸੋਡ ਵੱਖਰਾ ਆ। ਜਿਹੜਾ ਹੁਣ ਜਥੇਦਾਰ ਨਿੱਜਰ ਦੇ ਕਤਲ ਤੋਂ ਬਾਅਦ ਜਾਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਯੋਜਨਾ ਬੇਨਕਾਬ ਹੋਣ ਤੋਂ ਬਾਅਦ ਇਹ ਜਿਹੜਾ ਇੱਕ ਐਪੀਸੋਡ ਨਵੇਂ ਸਿਰਿਓਂ ਤੁਰਿਆ, ਇਹਦੇ ਆਪਦੇ ਸਮੀਕਰਨ ਨੇ, ਆਪਦੇ ਰੰਗ ਢੰਗ ਨੇ, ਆਪਦੇ ਉਤਰਾਅ ਚੜਾਅ ਨੇ। ਉਸ ਦੌਰ ਦੇ ਵਿੱਚ ਜਿਹੜੇ ਆਗੂ ਸੀ, ਜਿਹੜੀਆਂ ਜਥੇਬੰਦੀਆਂ ਸੀ, ਜਿਹੜੇ ਢੰਗ ਤਰੀਕੇ ਸੀ, ਜਿਹੜੇ ਨੀਤੀ ਨਿਸ਼ਾਨੇ ਏਜੰਡੇ ਸੀ, ਉਹ ਉਸ ਦੌਰ ਦੇ ਹਿਸਾਬ ਨਾਲ ਠੀਕ ਸੀ। ਉਹਨਾਂ ਵੇਲਿਆਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਆਪਦੀ ਭੂਮਿਕਾ ਤੇ ਉਹਨਾਂ ਨੇ ਜੋ ਇਤਿਹਾਸਕ ਯੋਗਦਾਨ ਪਾਇਆ ਉਹ ਬੇਮਿਸਾਲ ਹੈ। ਪਰ ਅੱਜ ਦਾ ਜਿਹੜਾ ਹੁਣ ਆਹ ਐਪੀਸੋਡ ਚੱਲ ਰਿਹਾ ਇਹ ਹੋਰ ਕਹਾਣੀ ਹੈ। ਇਵੇਂ ਹੀ ਬੱਬਰ ਖਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ, ਤੇ ਇਸੇ ਤਰੀਕੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਜਾਂ ਹੋਰ ਬਹੁਤ ਸਾਰੀਆਂ ਜੁਝਾਰੂ ਜਥੇਬੰਦੀਆਂ, ਇਵੇਂ ਹੀ ਬਹੁਤ ਸਾਰੀਆਂ ਓਵਰਗਰਾਊਂਡ ਜਥੇਬੰਦੀਆਂ। ਉਹ ਇੱਕ ਦੌਰ ਸੀ ਜਿਹਦੇ ਵਿੱਚ ਕਦੇ ਵੋਟਾਂ ਲੜ ਕੇ, ਕਦੇ ਵੋਟਾਂ ਦਾ ਬਾਈਕਾਟ ਕਰਕੇ, ਕਦੇ ਕਿਸੇ ਅਹਿਮ
ਮਿਥ के कीते निशाने नूं फतेह करन तो बाद जां किसी होर ढंग तरीके नाल सिक्खां ने आपदे संघर्ष नूं अगे तोरिया। उस दौर तो बाद आ जिहड़ा नवां दौर है इहदियां लोड़ां होर ने, इहदे चेहरे होर ने। इहदे लई इह जरूरी नहीं कि असीं कहीए कि जी पहिलां गोल दमाला सजा के उपर दी गातरा किरपान पा के आ फिर गल करांगे। ਅੱਜ ਦੇ ਇਸ ਸੰਘਰਸ਼ ਦੇ ਦੌਰ ਵਿੱਚ ਸਭ ਕੁਝ ਹੀ ਵੱਖਰਾ ਆ। ਸਾਨੂੰ ਚਿਹਰੇ ਸਾਡੀ ਕੌਮ ਦੇ ਨੁਮਾਇੰਦੇ ਕਿਹੋ ਜਿਹੇ ਚਾਹੀਦੇ ਨੇ ਜਿਹੜੇ ਸਾਡੀ ਕੌਮ ਦਾ ਪੱਖ ਸੁਚੱਜੇ ਤਰੀਕੇ ਨਾਲ ਦੂਜੀਆਂ ਕੌਮਾਂ, ਦੂਜਿਆਂ ਮੁਲਕਾਂ ਦੇ ਸਾਹਮਣੇ UNO ਵਰਗੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਰੱਖਣ ਮੌਕੇ ਪੂਰਨ ਤੌਰ ਤੇ ਸਮਰੱਥ ਹੋਣ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਵਧੀਆ ਹੋਵੇਗੀ ਜੇਕਰ ਕੋਈ ਗੁਰਸਿੱਖ ਪਿਆਰਾ ਜਿਹਦੇ ਸਿਰ ਤੇ ਦਸਤਾਰ ਆ, 5 ਕਕਾਰਾਂ ਦਾ ਧਾਰਨੀ ਆ, ਬਾਣੀ ਤੇ ਬਾਣੇ ਨਾਲ ਜੁੜਿਆ ਹੋਇਆ ਤੇ ਇਹੋ ਜਿਹਾ ਚਿਹਰਾ ਆਗੂ ਹੈ ਜਿਹੜਾ ਸਾਡੀ ਕੌਮ ਦਾ ਪੱਖ UNO ਵਰਗੇ ਪਲੇਟਫਾਰਮਾਂ ਦੇ ਰੱਖਣ ਦੇ ਸਮਰੱਥ ਹੈ। ਇਹ ਬੜੀ ਚੰਗੀ ਗੱਲ ਹੋਵੇਗੀ। ਪਰ ਜੇਕਰ ਸਾਡਾ ਵਕੀਲ, ਸਾਡਾ ਪੱਖ ਰੱਖਣ ਵਾਲਾ, ਸਾਡਾ ਨੁਮਾਇੰਦਾ ਕਿਸੇ ਤਰੀਕੇ ਦੀ ਘਾਟ ਵਾਲਾ ਵੀ ਹੋਵੇ ਤਾਂ ਸਾਨੂੰ ਇਸ ਮੌਕੇ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਹੈ ਸਮਝੌਤਾ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਜਿਵੇਂ ਜਦੋਂ ਆਪਾਂ ਬਿਮਾਰ ਹੁੰਨੇ ਤਾਂ ਆਪਾਂ ਇਹ ਨਹੀਂ ਦੇਖਦੇ ਕਿ ਡਾਕਟਰ ਜਿਹੜਾ ਹੈ ਉਹ ਕਿਹੜੇ ਮੁਲਕ ਦਾ ਵਾ, ਉਹ ਡਾਕਟਰ ਕਿਹੜੀ ਜਾਤ ਦਾ, ਕਿਹੜੇ ਧਰਮ ਦਾ, ਉਹਦਾ ਰੰਗ ਕਿਹੋ ਜਿਹਾ, ਆਪਾਂ ਉਦੋਂ ਇਲਾਜ ਕਰਾਉਣਾ ਹੁੰਦਾ। ਇਵੇਂ ਹੀ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਘਰ ਵਾਸਤੇ, ਆਪਦੇ ਨਿੱਜੀ ਜੀਵਨ ਵਾਸਤੇ, ਆਪਾਂ ਰੋਟੀ, ਕੱਪੜਾ, ਮਕਾਨ, 3 ਤਰ੍ਹਾਂ ਦੀਆਂ ਲੋੜਾਂ ਨੇ ਮਨੁੱਖ ਦੀਆਂ। ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਉਦੋਂ ਵੀ ਆਪਾਂ ਨੂੰ ਇਸ ਗੱਲ ਦੇ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਹੁੰਦਾ ਕਿ ਜੀ ਤੋਂ ਖਰੀਦ ਰਹੇ ਆ ਉਹ ਜਿਹੜਾ ਦੁਕਾਨ ਵਾਲਾ ਹੈ, ਮਾਲਕ ਹੈ ਜਾਂ ਦੁਕਾਨ ਤੇ ਕੰਮ ਕਰਨ ਵਾਲਾ ਹੈ, ਉਹਦੀ ਜਾਤ, ਧਰਮ, ਨਸਲ, ਗੋਤ, ਉਹਦਾ ਰੰਗ ਰੂਪ ਕੀ ਹੈ। ਉਸ ਟਾਈਮ ਸਾਡੀ ਲੋੜ ਪ੍ਰਮੁੱਖ ਹੁੰਦੀ ਆ ਕਿ ਸਾਡੀ ਲੋੜ ਕੀ ਹੈ। ਜਿਹੜੀ ਸਾਡੀ ਲੋੜ ਆ ਉਹ ਜੀ ਤੋਂ ਵੀ ਪੂਰੀ ਹੁੰਦੀ ਹੋਵੇ, ਆਪਾਂ ਉਹਦੇ ਕੋਲ ਆਪਦੀ ਲੋੜ ਪੂਰੀ ਕਰਨ ਜਾਂਦੇ ਆ, ਪੈਸਾ ਦੇਣਾ ਗੱਜ ਪੜਵਾਉ। ਇਹ ਗੱਲਾਂ ਇਸ ਕਰਕੇ ਮੈਂ ਸਾਂਝੀਆਂ ਕਰ ਰਿਹਾ ਕਿ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਭਰਾਵਾਂ ਨੇ ਇੱਕ ਫਾਨਾ ਠੋਕਣ ਵਾਲੀ ਪ੍ਰਵਿਰਤੀ ਨੂੰ ਅਪਣਾਇਆ ਹੁੰਦਾ ਕਿ ਲਓ ਜੀ ਹੁਣ ਆ ਸਾਨੂੰ ਅਗਵਾਈ ਦਊਗਾ, ਇਹ ਦੇਖੋ ਜੀ। ਤੋ ਅਸੀਂ ਉਹਦੇ ਜਿਹੜੇ 98 ਗੁਣ ਨੇ ਉਹ ਸਿਰਫ ਇੰਨੀ ਗੱਲ ਦੇ ਨਾਲ ਕਿ ਲਓ ਜੀ ਇਹਨੇ ਤਾਂ ਅੰਮ੍ਰਿਤ ਨਹੀਂ ਛਕਿਆ ਹੋਇਆ, ਇਹ ਤਾਂ ਜੀ ਪਤਤ ਵਾ। ਅਰਦਾਸ ਕਰੋ ਕਿ ਉਹ ਆਪਦੇ ਪਤਤ ਪੁਣੇ ਤੋਂ ਇਸ ਚੀਜ਼ ਤੋਂ ਨਿਕਲ ਆਵੇ ਤੇ ਬਾਣੀ ਤੇ ਬਾਣੇ ਵਾਲਾ ਬਣ ਜਾਵੇ, ਨਿਤਨੇਮੀ ਬਣ ਜਾਵੇ। ਪਰ ਉਹਦੇ ਜਿਹੜੇ ਬਾਕੀ ਗੁਣ ਨੇ ਉਹ ਇੰਨੀ ਗੱਲ ਦੇ ਨਾਲ ਆਪਾਂ ਮਨਫੀ ਕਰ ਦਈਏ, ਫਿਰ ਇਹ ਤਾਂ ਗੱਲ ਚੱਜਦੀ ਨਹੀਂ ਕਿ ਜੇ ਆਪਾਂ ਫਿਰ ਡਾਕਟਰ ਲੱਭਣਾ ਤਾਂ ਜੀ ਸਾਨੂੰ ਅੰਮ੍ਰਿਤਧਾਰੀ ਡਾਕਟਰ ਚਾਹੀਦਾ, ਬਾਣੀ ਤੇ ਬਾਣੇ ਵਾਲਾ ਚਾਹੀਦਾ। ਫਿਰ ਜੇ ਆਪਾਂ ਦੁਕਾਨਾਂ ਤੇ ਜਾਣਾ ਫਿਰ ਉੱਥੇ ਵੀ ਆਪਾਂ ਇਹ ਕਹੀਏ ਕਿ ਲਓ ਜੀ ਸਾਨੂੰ ਤਾਂ ਪਹਿਲਾਂ ਅੰਮ੍ਰਿਤਧਾਰੀ ਬੰਦਾ ਦੱਸੋ, ਉਹਦੀ ਦੁਕਾਨ ਤੋਂ ਲਵਾਂਗੇ। ਤੋ ਇਹ ਚੀਜ਼ਾਂ ਹੋਰ ਨੇ ਜਿੱਥੇ ਸਾਨੂੰ ਇਸ ਗੱਲ ਤੇ ਅੜੀਅਲ ਹੋਣਾ ਚਾਹੀਦਾ, ਕੱਟੜ ਹੋਣਾ ਚਾਹੀਦਾ, ਸਟੈਂਡ ਲੈਣਾ ਚਾਹੀਦਾ। ਉਹ ਵੀ ਹਾਲਾਤ ਹੁੰਦੇ ਆ, ਉਹ ਵੀ ਇੱਕ ਸਥਿਤੀ ਹੁੰਦੀ ਆ, ਉਹ ਵੀ ਇੱਕ ਪੋਜੀਸ਼ਨ ਹੁੰਦੀ ਆ ਜਿੱਥੇ ਅਸੀਂ ਕੋਈ ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਬਰਦਾਸ਼ਤ ਕਰ ਸਕਦੇ। ਜਿੱਥੇ ਸਾਨੂੰ 5 ਬਾਣੀਆਂ ਦਾ 5 ਕਕਾਰਾਂ ਦਾ ਧਾਰਨੀ, ਬਾਣੀ ਤੇ ਬਾਣੇ ਨੂੰ ਪ੍ਰਣਾਇਆ ਹੋਇਆ ਸਿੱਖ ਹੀ ਮਨਜ਼ੂਰ ਹੁੰਦਾ, ਜਿੱਥੇ ਅਸੀਂ ਦੂਜੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੋ ਸਕਦੇ। ਇਹ ਉਵੇਂ ਦੀ ਗੱਲ ਆ ਜਿਵੇਂ ਇੱਥੇ ਜਦੋਂ 1947 ਦੇ ਵੇਲੇ ਦੇ ਮਾਹੌਲ ਨੂੰ ਦੇਖਦੇ ਆ ਤਾਂ ਜਿਹੜਾ ਮਿਸਟਰ ਜਨਾਹ ਸੀ ਉਹਦੇ ਬਾਰੇ ਦੱਸਿਆ ਜਾਂਦਾ ਕਿ ਉਹ ਇਸਲਾਮ ਦੀਆਂ ਜਿਹੜੀਆਂ ਰਹੁ ਰੀਤਾਂ ਨੇ ਉਹਦੇ ਵਿੱਚ ਪਰਪੱਕ ਨਹੀਂ ਸੀ। ਸਰਦਾਰ ਕਪੂਰ ਸਿੰਘ ਨੇ ਆਪਦੀ ਸਾਚੀ ਸਾਖੀ ਵਿੱਚ ਕਿਤਾਬ 'ਚ ਸਾਰਾ ਕੁਝ ਦਰਜ ਕੀਤਾ। ਇਹਦੇ ਤੋਂ ਬਿਨਾਂ ਵੀ ਹੋਰ ਵੀ ਕਈ ਪੱਖਾਂ ਤੋਂ ਇਸ ਗੱਲ ਦੇ ਜਿਹੜੇ ਆ ਸਬੂਤ ਮਿਲਦੇ ਆ ਕਿ ਮਿਸਟਰ ਜਨਾਹ ਜਿਹੜਾ ਸੀ ਉਹ ਬਹੁਤ ਸਾਰੀਆਂ ਘਾਟਾਂ, ਕਮਜ਼ੋਰੀਆਂ ਜਾਂ ਗੜਬੜਾਂ ਵਾਲਾ ਬੰਦਾ ਸੀਗਾ। ਪਰ ਭਾਰਤੀ ਮੁਸਲਮਾਨਾਂ ਨੇ ਉਸ ਮੌਕੇ ਇਹੀ ਸੋਚਿਆ
कि साडा जिहड़ा इस मौके कौम दा हित वा ਉਹ इस चक्कर दे विच ही सुरੱਖਿਅਤ रह सकदा जेकर मिस्टर जिनाह नूं आपां अधिकार देई रखीए। इवें ही मिस्टर गांधी है, गांधी नूं अगलिਆਂ ने आपे ही राष्ट्रपिता कह के ਉਹਦੇ दिन मनाउणे आ, जिन्हां नूं ਉਹਨੇ तख्तां ताजां वाले राज भाग दे मालक बनाता, ਜਿਹੜੇ 1947 ਤੋਂ ਪਹਿਲਾਂ ਕਿੰਨੀਆਂ ਹੀ ਸਦੀਆਂ ਦਾ ਇਤਿਹਾਸ ਉਹਨਾਂ ਦਾ ਗੁਲਾਮੀ ਅਤੇ ਜਲਾਲਤ ਦਾ ਇਤਿਹਾਸ ਹੈ। ਉਹਨਾਂ ਨੂੰ ਤਖਤਾਂ ਤਾਜਾਂ ਤੇ ਬਿਠਾਉਣ ਵਾਲੇ ਨੂੰ ਆਪਾਂ ਜਿੰਨਾ ਮਰਜ਼ੀ ਉਹਦੇ ਬਾਰੇ ਕਹੀ ਜਾਈਏ ਕਿ ਉਹਦੇ ਚ ਔਗਣ ਸੀ, ਬੜੇ ਸਾਡੇ ਭਾਈਚਾਰੇ ਨੇ ਜੋਗ ਚੁਟਕਲੇ ਬਣਾਏ ਹੋਏ ਨੇ, ਬੜੀਆਂ ਹੋਰ ਹਾਸੋਹੀਣੀਆਂ ਗੱਲਾਂ, ਗਾਂਧੀ ਦੇ 3 ਬਾਂਦਰਾਂ ਦੀ ਵੀ ਗੱਲ ਕਰਕੇ ਸਾਡੇ ਬੰਦੇ ਸਵਾਦ ਲੈਂਦੇ ਆ। ਪਰ ਇਹ ਸਾਰੀਆਂ ਗੱਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਉਹਨੇ ਤਖਤਾਂ ਤਾਜਾਂ ਵਾਲੇ ਬਣਾਤਾ। ਸਾਡੇ ਆਗੂ ਜਿਹੜੇ ਸੀ ਉਹਨਾਂ ਦਾ ਬਾਣੀ ਤੇ ਬਾਣੇ 'ਚ ਪਰਪੱਕ ਹੋਣਾ ਜਾਂ ਹੋਰ ਗੁਣ ਜਿਹੜੇ ਆ ਸਵਾਗਤਯੋਗ ਆ, ਬੜੀ ਚੰਗੀ ਗੱਲ ਆ, ਪਰ ਸਾਨੂੰ ਉਹਨਾਂ ਨੇ ਦਿੱਤਾ ਕੀ ਆ? ਸਾਡੇ ਹੱਥ ਪੈਰ ਬੰਨ੍ਹ ਕੇ ਸਾਨੂੰ ਉਸ ਵਹਿਸ਼ੀ ਤੇ ਭੁੱਖੇ ਭੇੜੀਏ ਦੇ ਮੂਹਰੇ ਇੱਕ ਤਰੀਕੇ ਨਾਲ ਸੁੱਟ ਦਿੱਤਾ। ਤੇ ਉਸ ਵੇਲੇ ਤੋਂ ਅੱਜ ਤੱਕ ਅਸੀਂ ਆਪਣੀ ਹੋਂਦ ਹਸਤੀ ਲਈ, ਆਪਣੇ ਹੱਕਾਂ ਤੇ ਹਿੱਤਾਂ ਲਈ ਉਹਨਾਂ ਸਾਹਮਣੇ ਹੱਥ ਅੱਡਦੇ ਫਿਰਦੇ ਆ ਜਿਨ੍ਹਾਂ ਨੇ ਇਤਿਹਾਸ ਵਿੱਚ ਪੈਰ ਪੈਰ ਦੇ ਉੱਤੇ ਜਲਾਲਤ ਝੱਲੀ ਹੈ। ਅੱਜ ਉਹ ਆਪਦੀ ਸਾਰੀ ਭੜਾਸ ਸਾਤੋਂ ਜਿਵੇਂ ਗਿਣ ਗਿਣ ਕੇ ਬਦਲੇ ਲੈ ਰਹੇ, ਜਿਵੇਂ ਉਹਨਾਂ ਦੇ ਮਨੋਦਸ਼ਾ ਦੇ ਵਿੱਚ ਕੋਈ ਵਿਗਾੜ ਹੋਵੇ ਕਿ ਇਹ ਲੋਕਾਂ ਨੇ ਸਾਡੇ ਜੁੱਤੀਆਂ ਪੈਂਦੀਆਂ ਦੇਖੀਆਂ ਹੋਈਆਂ ਨੇ। 5 ਸਦੀਆਂ ਦਾ ਇਤਿਹਾਸ ਗਵਾਹ ਆ ਕਿ ਜਦੋਂ ਵੀ ਕਿਸੇ ਜ਼ਾਲਮ ਧਾੜਵੀ ਨੇ ਹਮਲਾ ਕੀਤਾ ਉਦੋਂ ਇਹ ਜਿਹੜੀ ਜਮਾਤ ਹਿੰਦੂ ਤਵੀ ਲਾਲੇ ਇਹ ਤਾਂ ਹਰ ਵਾਰੀ ਉਹਦੇ ਸਾਹਮਣੇ ਬੇਵਸਤੇ ਲਾਚਾਰ ਹੀ ਸਾਬਤ ਹੁੰਦੇ ਨਜ਼ਰ ਆਏ। ਪਰ ਸਾਡਾ ਇਤਿਹਾਸ ਕੁਝ ਹੋਰ ਦੱਸਦਾ। ਅਸੀਂ ਅੜੇ ਲੜੇ, ਖੜੇ ਡਟੇ ਮਰੇ, ਸਿਰ ਲੱਥਾਂ ਦੀ ਇੱਕ ਇਹੋ ਜਿਹੀ ਕੌਮ ਜਿਹਨੇ ਇਸ ਖਿੱਤੇ ਵੱਲ ਨੂੰ ਅਫਗਾਨਿਸਤਾਨ ਵਾਲੇ ਪਾਸਿਓਂ ਆਉਣ ਵਾਲਿਆਂ ਦਾ ਸਦਾ ਲਈ ਰਾਹ ਬੰਦ ਕਰ ਦਿੱਤਾ। ਇਹ ਸਾਰੀ ਜਿਹੜੀ ਸਾਡੀ ਦਾਸਤਾਨ ਹੈ ਇਹ ਹੀਣਤਾ ਪੈਦਾ ਕਰਦੀ ਆ ਇਹਨਾਂ ਲਾਲਿਆਂ ਦੇ ਦਿਮਾਗ 'ਚ ਕਿ ਜਦੋਂ ਸਾਡੇ ਨਾਲ ਕੁੱਤੇ ਖਾਣੀ ਹੋ ਰਹੀ ਸੀ ਉਸ ਮੌਕੇ ਇਸ ਕੌਮ ਦੇ ਸੂਰਮੇ ਇੱਕ ਇਤਿਹਾਸਕ ਭੂਮਿਕਾ ਅਦਾ ਕਰ ਰਹੇ ਸੀ। ਸੋ ਜਿਹੜਾ ਇਹ ਮਾਹੌਲ ਆ ਇਹਦੇ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਆ ਕਿ ਜਿਹੜਾ ਅੱਜ ਦਾ ਦੌਰ ਆ ਇਹਦੇ ਵਿੱਚ ਸਾਨੂੰ ਪੜ੍ਹੇ ਲਿਖੇ ਸੂਝਵਾਨ ਇੰਨੇ ਚੰਗੇ ਐਡਵੋਕੇਟ ਜਿਹੜੇ ਸਾਡੇ ਪੱਖ ਦੀ ਐਡਵੋਕੇਸੀ ਕਰ ਸਕਦੇ ਹੋਣ ਉਹਨਾਂ ਆਗੂਆਂ ਚਿਹਰਿਆਂ ਦੀ ਲੋੜ ਆ। ਬੇਸ਼ੱਕ ਅਸੀਂ ਮਿਸਟਰ ਜਿਨਾਹ ਵਾਂਗੂ ਜਿਵੇਂ ਇਸਲਾਮ ਨੂੰ ਮੁਸਲਮਾਨਾਂ ਨੂੰ ਉਹਦੇ ਉੱਤੇ ਸੀਗਾ ਕਿ ਸਾਡੇ ਹਿੱਤਾਂ ਦੀ ਰਾਖੀ ਕਰੇਗਾ, ਦੱਸਦੇ ਆ ਉਹਨੂੰ ਕੋਈ ਬਿਮਾਰੀ ਸੀਗੀ ਤੇ ਬੜੀ ਜਲਦੀ ਪਾਕਿਸਤਾਨ ਬਣਨ ਤੋਂ ਬਾਅਦ ਉਹ ਚੜ੍ਹਾਈ ਕਰ ਗਿਆ, ਚਲਾਣੇ ਕਰ ਗਿਆ। ਇਵੇਂ ਹੀ ਹਿੰਦੁਸਤਾਨ ਨੂੰ ਬਣਾਉਣ ਵਾਲਾ ਮਿਸਟਰ ਗਾਂਧੀ ਉਹ ਵੀ ਬੜੀ ਜਲਦੀ ਮਾਰਿਆ ਗਿਆ, ਕਤਲ ਹੋ ਗਿਆ। ਇਹ ਦੋਨੇ ਬੰਦੇ ਜਿਨਾਹ ਅਤੇ ਗਾਂਧੀ ਹਿੰਦੂਆਂ ਅਤੇ ਮੁਸਲਮਾਨਾਂ ਲਈ ਨਾਇਕ ਨੇ ਤੇ ਸਾਡੀ ਕੌਮ ਦੇ ਨਾਇਕ ਸਾਡੇ ਮਾਸਟਰ ਤਾਰਾ ਸਿੰਘ ਜੀ, ਸਰਦਾਰ ਬਲਦੇਵ ਸਿੰਘ ਜੀ, ਗਿਆਨੀ ਕਰਤਾਰ ਸਿੰਘ ਜੀ ਜਾਂ ਹੋਰ ਜਿੰਨੇ ਵੀ ਜੀ ਨੇ, ਇਹਨਾਂ ਨੇ ਸਾਡੀ ਝੋਲੀ ਵਿੱਚ ਜੋ ਕੁਝ ਪਾਇਆ ਉਹਨੂੰ ਜੂਤ ਪਤਾਣ ਕਹਿੰਦੇ। ਉਹ ਜੂਤ ਪਤਾਣ 1947 ਤੋਂ ਇਹੋ ਜਿਹੀ ਸ਼ੁਰੂ ਹੋਈ ਕਿ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਤਾਂ ਹੁਣ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਸਾਡੇ ਨਾਲ ਹੋ ਕੀ ਰਿਹਾ ਤੇ ਹੋ ਕਿਉਂ ਰਿਹਾ। ਨਾਲੇ ਅਗਲੇ ਦੱਬ ਕੇ ਜਲੀਲ ਕਰਦੇ ਆ, ਨਾਲੇ ਅਗਲੇ ਮਾਰਦੇ ਆ ਤੇ ਨਾਲੇ ਕਹਿੰਦੇ ਆ ਕਿ ਤੁਸੀਂ ਹਿੰਦੂ ਹੋ, ਜੇ ਤੁਸੀਂ ਮੰਨ ਲਓਗੇ ਕਿ ਤੁਸੀਂ ਹਿੰਦੂ ਹੋ ਤਾਂ ਹੋ ਸਕਦਾ ਤੁਹਾਡਾ ਬਚਾਅ ਹੋ ਜੇ। ਔਰ ਸਾਡੇ ਵਿੱਚੋਂ ਬਹੁਤ ਸਾਰੇ ਬੰਦੇ ਜਿਹੜੇ ਆਪਦੀ ਕੌਮ ਦੇ ਉਲਟ ਭੁਗਤਣ ਲਈ ਤਿਆਰ ਹੋ ਜਾਂਦੇ ਆ, ਜਿਹੜੇ ਪੰਥਕ ਹਿੱਤਾਂ ਨੂੰ ਜਿਹੜੀ ਪਿੱਠ ਦਿਖਾ ਕੇ ਆਪਦੀ ਵਫਾਦਾਰੀ ਹਿੰਦੂ ਤਵੀ ਨਿਜ਼ਾਮ ਨਾਲ ਜੋੜ ਲੈਂਦੇ ਆ, ਉਹਨਾਂ ਦੀਆਂ ਪੌਵਾਰਾਂ
ਉਹ ਮੌਜਾਂ ਲੁੱਟਦੇ ਆ, ਐਸ਼ਾ ਕਰਦੇ ਆ। ਤੇ ਜਿਹੜੇ ਬੰਦੇ ਆਪਦੀ ਕੌਮ ਲਈ ਅੜਨ ਦੀ, ਖੜਨ ਦੀ, ਲੜਨ ਦੀ, ਮਰਨ ਦੀ ਹਿੰਮਤ ਰੱਖਦੇ ਆ, ਉਹਨਾਂ ਸਾਰਿਆਂ ਦੇ ਸਿਰਾਂ ਦੇ ਇਨਾਮ ਰੱਖ ਕੇ ਉਹਨਾਂ ਨੂੰ ਕਤਲ ਕਰਨ ਦੇ ਲਈ ਹਰ ਹੀਲਾ ਵਰਤਿਆ ਜਾਂਦਾ। 1984 ਮੌਕੇ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜ ਕੇ ਟੈਂਕਾਂ ਤੇ ਤੋਪਾਂ ਨਾਲ ਸੰਤ ਭਿੰਡਰਾਂ ਵਾਲਿਆਂ ਸਮੇਤ ਹੋਰ ਸਿੱਖਾਂ ਦੇ ਕਤਲ ਕੀਤੇ ਗਏ, ਉਸ ਤੋਂ ਬਾਅਦ ਵਿੱਚ ਅਗਲੇ 15-20 ਸਾਲ ਭਾਰਤ ਵਿੱਚ ਸਿੱਖਾਂ ਦਾ ਘਾਣ ਹੁੰਦਾ ਰਿਹਾ। ਹੁਣ ਸਾਰੇ ਭਾਰਤ ਤੋਂ ਬਾਅਦ ਵਿੱਚ ਬਾਹਰ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਟਾਰਗੇਟ ਕਿਲਿੰਗ ਰਾਹੀਂ ਕਿ ਘਰ ਮੇ ਘੁਸ ਕੇ ਮਾਰੇਂਗੇ, ਕਿ ਅਸੀਂ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ 'ਚ ਬੈਠਾ ਹੋਵੇ ਅਸੀਂ ਉਹ ਸਿੱਖ ਛੱਡਣਾ ਨਹੀਂ ਜਿਹੜਾ ਇਹ ਕਹਿੰਦਾ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਸਿੱਖ ਕੌਮ ਦਾ ਆਪਣਾ ਆਜ਼ਾਦ ਕੌਮੀ ਘਰ ਖਾਲਿਸਤਾਨ ਹੋਣਾ ਚਾਹੀਦਾ। ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਵੱਡੇ ਮੁਲਕਾਂ ਦੇ ਇਸ ਇੰਡੀਆ ਨਾਲ ਇਹਨਾਂ ਦਿਨਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਦੇ ਨਾਂ ਦੇ ਉੱਤੇ ਜੋ ਸਿਆਸੀ ਸਮੀਕਰਨ ਹਿੱਲੇ ਨੇ, ਜੋ ਇੱਕ ਬਦਲਾਅ ਸਾਰੇ ਸੰਸਾਰ ਦੇ ਵਿੱਚ ਆਉਂਦਾ ਦਿਖ ਰਿਹਾ, ਉਸ ਮੌਕੇ ਸਾਡੀ ਕੌਮ ਜਿਹੜੀ ਆ ਉਹ ਇਕਜੁੱਟ ਤੇ ਇਕਮੁੱਠ ਹੋ ਕੇ ਆਪਦੇ ਹਿੱਤਾਂ ਲਈ ਲੜਾਈ ਲੜਨ ਲਈ ਤਿਆਰੀ ਖਿੱਚੇ। ਪਰ ਇੰਡੀਆ ਨੇ ਇਹਦੇ ਉਲਟ ਸਾਡੀ ਕੌਮ ਦੇ ਅੰਦਰ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਹੈ ਜਿਹਦੇ ਨਾਲ ਸਾਡੀਆਂ ਸੰਸਥਾਵਾਂ, ਸਾਡਾ ਸਾਰਾ ਜਿਹੜਾ ਤਾਣਾ ਪੇਟਾ ਉਹ ਪਾਟੋ ਧਾੜ, ਨਫ਼ਰਤ, ਖਾਨਾ ਜੰਗੀ ਦਾ ਮਾਹੌਲ ਜਿਹੜਾ ਉਧਰ ਨੂੰ ਸਾਰੀ ਗੱਲ ਜਾ ਰਹੀ ਆ। ਔਰ ਇਹ ਹਾਲਾਤ ਦਾ ਇੱਕ ਇੰਨਾ ਖਤਰਨਾਕ ਤੇ ਸ਼ਰਮਨਾਕ ਮੋੜ ਹੈ। ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਇੱਕ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਸਰਗਰਮ ਵਿਰਸਾ ਸਿੰਘ ਬਲਟੋਹਾ ਜਿਹਨੇ ਤਾਕਤਾਂ ਦੇ ਜਥੇਦਾਰ ਸਾਹਿਬਾਨ ਦੇ ਖਿਲਾਫ ਰੱਜ ਕੇ ਮਾੜੇ ਸ਼ਬਦ ਵਰਤਦਿਆਂ ਹੋਇਆਂ RSS ਦੇ ਨਾਲ ਜੋੜ ਕੇ ਉਹਨਾਂ ਦੇ ਉੱਤੇ ਜੋ ਸ਼ਬਦੀ ਹਮਲੇ ਕੀਤੇ ਤੇ ਜਿਨ੍ਹਾਂ ਦੀ ਪ੍ਰਤੀਕਿਰਿਆ ਦੇ ਵਿੱਚ ਬੇਸ਼ੱਕ ਵਿਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਦੇ ਵਿੱਚੋਂ ਫਾਰਗ ਕਰਨ ਦਾ ਤੇ ਉਸ ਤੋਂ ਬਾਅਦ ਵਿੱਚ ਉਹਨੇ ਅਕਾਲੀ ਦਲ ਨੂੰ ਛੱਡ ਵੀ ਦਿੱਤਾ, ਪਰ ਜਿਹੜਾ ਮਾਹੌਲ ਹੁਣ ਬਾਅਦ ਵਿੱਚ ਬਣਿਆ ਉਹ ਉਹਦੇ ਨਾਲੋਂ ਵੀ ਜ਼ਿਆਦਾ ਔਖ ਭਰੀ ਜਿਹੜੀ ਸਥਿਤੀ ਆ ਉਹ ਬਣੀ ਪੈਂਦੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਜਿਸ ਤਰੀਕੇ ਨਾਲ ਰੋ ਕੇ ਵੀਡੀਓ ਦੇ ਵਿੱਚ ਦੱਸਿਆ ਕਿ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਬਾਅਦ ਵਿੱਚ ਜੋ ਕੁਝ ਵਾਪਰਿਆ ਉਹਦੇ ਉੱਤੇ ਚਰਚਾ ਕਰਨੀ ਬਣਦੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੀ ਧਿਰ ਜਿਹਨੂੰ ਬਾਦਲ ਦਲ ਦੀ ਧਿਰ ਕਿਹਾ ਜਾਂਦਾ, ਇਸ ਧਿਰ ਦੇ ਉੱਤੇ ਸਿੱਖ ਕੌਮ ਦਾ ਬਹੁਤ ਵੱਡਾ ਗੁੱਸਾ, ਇਤਰਾਜ਼ ਹੈ, ਰੋਸ ਹੈ ਕਿ ਇਹਨਾਂ ਨੇ ਅਕਾਲੀ ਦਲ ਦੇ ਸੱਭਿਆਚਾਰ ਨੂੰ ਖਤਮ ਕਰਕੇ, ਮਾਰ ਕੇ ਜਿਹੜਾ ਨਵਾਂ ਸੱਭਿਆਚਾਰ, ਬਾਦਲੀ ਸੱਭਿਆਚਾਰ ਲੈ ਕੇ ਆਂਦਾ, ਉਹਦੇ ਤਹਿਤ ਸਿੱਖਾਂ ਦੀਆਂ ਸਾਰੀਆਂ ਅਹਿਮ ਸਿਰਮੌਰ ਸੰਸਥਾਵਾਂ ਦਾ ਕੱਦ ਕਾਠ ਰੋਲ ਦਿੱਤਾ, ਅਕਸ ਖਰਾਬ ਕਰ ਦਿੱਤਾ, ਸਾਖ ਬਿਲਕੁਲ ਸਿਫਰ ਤੋਂ ਵੀ ਹੇਠਾਂ ਲੈ ਜਾਂਦੀ। ਉਹ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਉੱਚਾ ਰੁਤਬਾ ਰਿਹਾ ਹੈ, ਉਸ ਸਾਰੇ ਕਾਸੇ ਨੂੰ ਰੋਲ ਕੇ ਅੱਜ ਜਿੱਥੇ ਇਹਨਾਂ ਸੰਸਥਾਵਾਂ ਦਾ ਵਕਾਰ ਘਟਾਇਆ, ਹੇਠਾਂ ਆਇਆ, ਉੱਥੇ ਇਹ ਵੀ ਗੱਲ ਹੈ ਕਿ ਬਹੁਤ ਹਲਕੇ ਕਿਰਦਾਰ ਦੇ ਛੋਟੇ ਕੱਦਾਂ ਵਾਲੇ ਬੰਦੇ ਵੱਡੀਆਂ ਸੀਟਾਂ, ਵੱਡਿਆਂ ਅਹੁਦਿਆਂ ਤੇ ਬਿਠਾ ਕੇ ਜੋ ਹਾਲ ਸਾਡਾ ਕਰ ਦਿੱਤਾ ਗਿਆ ਹੈ ਉਹ ਸਾਰਿਆਂ ਦੇ ਸਾਹਮਣੇ। ਜਥੇਦਾਰ ਸਾਹਿਬਾਨ ਦਾ ਇੱਕ ਇੰਨਾ ਅਦਬ ਸਤਿਕਾਰ ਰਿਹਾ, ਬੇਸ਼ੱਕ ਉਹਨਾਂ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਮੌਕੇ ਸੰਗਤ ਨੇ ਆਪਦਾ ਫਰਜ਼ ਨਿਭਾਉਣ ਮੌਕੇ ਪੂਰੀ ਜ਼ਿੰਮੇਵਾਰੀ ਨਾਲ ਇੱਕ ਰਿਐਕਟ ਕੀਤਾ ਹੈ, ਪਰ ਫਿਰ ਵੀ ਇਹਨਾਂ ਦਾ ਇੱਕ ਸਤਿਕਾਰ ਜਿਹੜਾ ਸੀ ਉਹ ਸਦਾ ਪੰਥ ਵਿੱਚ ਰਿਹਾ।
पर हुण देखो की हाल आ। ਜਿਹੜੇ ਸਿੱਖ ਪਿਛਲੇ 2 ਦਿਨ ਤੋਂ ਜਥੇਦਾਰ ਸਾਹਿਬਾਨ ਦੀ ਹਮਾਇਤ ਵਿੱਚ ਲਿਖ ਬੋਲ ਰਹੇ ਨੇ, ਜੇ ਧਿਆਨ ਨਾਲ ਦੇਖੀਏ ਇਹ ਬਹੁਤੇ ਉਹ ਨੇ ਜਿਹੜੇ ਬਾਦਲਾਂ ਦੇ ਥਾਪੇ ਜਥੇਦਾਰਾਂ ਨੂੰ ਨਹੀਂ ਮੰਨਦੇ, ਜਿਹੜੇ ਚੱਬੇ ਵਿੱਚ ਗਏ ਸੀ। ਜਿਹੜਾ ਚੱਬੇ 'ਚ 2015 ਦੇ ਵਿੱਚ ਡੇਰਾ ਸਰਸਾ ਦੇ ਮੁਖੀ ਨੂੰ ਬਾਦਲ ਕਿਆਂ ਦੇ ਕਹਿਣ ਤੇ ਜਥੇਦਾਰ ਸਾਹਿਬਾਨ ਵੱਲੋਂ ਮੁਆਫੀ ਦਿੱਤੇ ਜਾਣ ਉਪਰੰਤ ਸਰਬੱਤ ਖਾਲਸਾ ਸੱਦਿਆ ਗਿਆ ਸੀ, ਜਿੱਥੇ ਨਵੇਂ ਜਥੇਦਾਰ ਥਾਪੇ ਗਏ ਸੀ। ਜਿਹੜੀ ਸੰਗਤ ਉਸ ਮੌਕੇ ਬਾਦਲਾਂ ਦੇ, ਅਕਾਲੀ ਦਲ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਥਾਪੇ ਤੇ ਥੋਪੇ ਜਥੇਦਾਰਾਂ ਦੀ ਹਮਾਇਤ ਵਿੱਚ ਸੀ, ਉਹ ਸਾਰੀ ਜਿਹੜੀ ਸੰਗਤ ਜਾਂ ਜਿਹੜੇ ਸਿੱਖ ਬਾਦਲ ਪਰਿਵਾਰ ਨਾਲ, ਬਾਦਲ ਦਲ ਨਾਲ ਸੰਬੰਧਿਤ ਨੇ, ਉਹ ਤਾਂ ਸਾਰੇ ਦੜ ਬੱਟੀ ਬੈਠੇ ਨੇ। ਅੱਜ ਜਦੋਂ ਬਾਦਲ ਦਲ ਵਾਲੇ ਥਾਪੇ ਜਥੇਦਾਰਾਂ ਦਾ ਵਕਾਰ ਰੁਲਿਆ ਤੇ ਅੱਜ ਜਥੇਦਾਰਾਂ ਦੀ ਹਮਾਇਤ ਵਿੱਚ ਕੌਣ ਬੋਲ ਰਿਹਾ? ਉਹ ਸਿੱਖ ਜਿਹੜੇ ਚੱਬੇ ਗਏ ਸੀ, ਜਿਨ੍ਹਾਂ ਨੇ ਉਦੋਂ ਵੀ ਕਿਹਾ ਸੀ ਕਿ ਜਥੇਦਾਰਾਂ ਦੀ ਪੋਸਟ ਦਾ ਜਿਸ ਤਰੀਕੇ ਨਾਲ ਅਪਮਾਨ ਕਰ ਰਿਹਾ ਬਾਦਲ ਪਰਿਵਾਰ, ਇਹ ਬਰਦਾਸ਼ਤ ਨਹੀਂ। ਠੀਕ ਆ, ਉਹਨਾਂ ਨੇ ਨਵੇਂ ਜਥੇਦਾਰ ਥਾਪ ਲਏ, ਪਰ ਉਹਨਾਂ ਨੇ ਜਥੇਦਾਰ ਦੀ ਪਦਵੀ ਦਾ ਮਾਣ ਵਧਾਉਣ ਦੇ ਦਿਸ਼ਾ ਵਿੱਚ ਕਦਮ ਚੱਕੇ ਸੀ। ਜਿਹੜਾ ਬਾਦਲ ਦਲ ਨੇ, ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ ਜਥੇਦਾਰ ਸਾਹਿਬਾਨ ਨੂੰ ਆਪਦੀ ਮੁੱਖ ਮੰਤਰੀ ਵਾਲੀ ਕੋਠੀ 'ਚ ਸੱਦ ਕੇ ਚੰਡੀਗੜ੍ਹ ਹੁਕਮ ਦਿੱਤਾ ਕਿ ਹੁਕਮਨਾਮਾ ਜਾਰੀ ਕਰੋ ਭਈ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਜਾਂਦੀ ਹੈ। ਉਹ ਬਾਦਲ ਵਾਲੀ ਧਿਰ, ਜਿਨ੍ਹਾਂ ਨੂੰ ਉਸ ਮੌਕੇ ਵੀ ਲੱਗਦਾ ਸੀ ਕਿ ਸਾਡੇ ਹੀ ਧਿਰ ਨੇ ਜਥੇਦਾਰਾਂ ਦੇ ਰਾਹੀਂ ਜੋ ਕੁਝ ਕਹਿਤਾ ਇਹ ਧੁਰਕੀ ਬਾਣੀ ਵਾਂਗੂ, ਇਲਾਹੀ ਹੁਕਮ ਵਾਂਗੂ ਮੱਥਾ ਟੇਕੋ ਬਸੇ। ਚੇਤੇ ਕਰੋ ਕਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਵੇਂ ਹੋਰ ਨਿੱਕੀਆਂ ਵੱਡੀਆਂ ਬੇਸ਼ੁਮਾਰ ਸਿੱਖ ਸੰਸਥਾਵਾਂ ਇੱਥੇ ਪਹੁੰਚ ਕੇ ਜਥੇਦਾਰ ਗੁਰਬਚਨ ਸਿੰਘ ਦੀ ਹਮਾਇਤ ਵਿੱਚ ਆ ਕੇ ਬਿਆਨਬਾਜ਼ੀ ਕਰਦੀਆਂ ਰਹੀਆਂ। ਉਹ ਸਾਰਾ ਡਰਾਮਾ ਆਪਣੇ ਸਾਹਮਣੇ ਵਾਪਰੇ। ਪਰ ਅੱਜ ਕੋਈ ਧਿਰ, ਅੱਜ ਬਾਦਲ ਦਲ ਨਾਲ ਸੰਬੰਧਿਤ ਕੋਈ ਆਗੂ ਜਥੇਦਾਰ ਹਰਪ੍ਰੀਤ ਸਿੰਘ ਤੇ ਜਥੇਦਾਰ ਰਘਵੀਰ ਸਿੰਘ ਦੀ ਹਮਾਇਤ ਵਿੱਚ ਨਹੀਂ ਬੋਲਿਆ। ਰਾਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇੱਕ ਨਿੱਕਿਆ ਜਿਹਾ ਸੋਸ਼ਲ ਮੀਡੀਆ ਤੇ ਲਾਈਵ ਰਿਕਾਰਡਿੰਗ ਪਾਈ ਸੀ, ਜਿਹਦੇ ਵਿੱਚ ਕਿਸੇ ਨੂੰ ਸਮਝ ਨਹੀਂ ਲੱਗੀ ਵੀ ਕਿਹਾ ਕੀ ਗਿਆ। ਆਪਦੇ ਵੱਲੋਂ ਹਰੇਕ ਬੰਦੇ ਨੇ ਅਰਥ ਜੇ ਕੱਢ ਲਏ ਕਿ ਜਥੇਦਾਰਾਂ ਦੀ ਹਮਾਇਤ ਕੀਤੀ ਹੈ, ਪਰ ਕਿਹਦੇ ਖਿਲਾਫ ਬੋਲਿਆ ਗਿਆ? ਜਦੋਂ ਕੋਈ ਜੰਗ ਹੁੰਦੀ ਆ ਉਦੋਂ ਵਾਰ ਅਤੇ ਪ੍ਰਤੀਵਾਰ, ਇੱਕ ਢਾਲ ਹੁੰਦੀ ਆ ਬੰਦੇ ਕੋਲੇ, ਇੱਕ ਤਲਵਾਰ ਹੁੰਦੀ ਹੈ। ਢਾਲ ਨਾਲ ਵਾਰ ਰੋਕਿਆ ਜਾਂਦਾ ਵਿਰੋਧੀ ਦਾ, ਦੁਸ਼ਮਣ ਦਾ, ਤਲਵਾਰ ਨਾਲ ਦੁਸ਼ਮਣ ਤੇ ਵਾਰ ਕੀਤਾ ਜਾਂਦਾ। ਇੱਥੇ ਪਤਾ ਹੀ ਨਹੀਂ ਲੱਗਿਆ ਕਿ ਵਿਰੋਧੀ ਕੌਣ ਆ ਤੇ ਕਿਹਦੀ ਗੱਲ ਹੋ ਰਹੀ। ਅੱਜ ਸਵੇਰਿਓਂ ਚਰਚਾ ਛਿੜੀ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਇਹ ਇਸ ਮਸਲੇ ਦੇ ਹੱਲ ਲਈ ਪਹਿਲਾਂ ਜਥੇਦਾਰ ਰਘਵੀਰ ਸਿੰਘ ਨੂੰ ਮਿਲੇ ਆ ਤੇ ਉੱਥੇ ਐਲਾਨ ਕੀਤਾ ਕਿ ਜੀ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਜਾਏਗਾ। ਬਾਅਦ ਵਿੱਚ ਅਕਾਲੀ ਲੀਡਰਾਂ ਦਾ, ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਗਰੁੱਪ ਭੂੰਦੜ ਦੀ ਕਮਾਂਡ ਹੇਠ ਸਰਦਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲਿਆ। ਗੱਲ ਇਹ ਸੋਚਣ ਵਾਲੀ ਹੈ ਕਿ ਪ੍ਰੈਸ ਕਾਨਫਰੰਸ ਕੀਤੀ, ਘੱਟੋ ਘੱਟ 1 ਘੰਟਾ ਸਰਦਾਰ ਧਾਮੀ ਬੋਲੇ ਆ, ਬੜਾ ਇਤਿਹਾਸ ਦੱਸਿਆ, ਬੜੇ ਸਿਧਾਂਤ ਦੱਸੇ, ਸ਼੍ਰੋਮਣੀ ਕਮੇਟੀ ਕਿਉਂ ਬਣੀ, ਕਿਵੇਂ ਬਣੀ, ਚੱਕ ਦਿਆਂਗੇ, ਫੂਕ ਦਿਆਂਗੇ। ਇਹ ਵੀ ਇੱਕ ਲਾਈਨ ਵਿੱਚ ਚੱਲਦੀ ਜੀ ਗੱਲ 'ਚ ਬੋਲੇ ਜੇ ਮੂੰਹ ਨਾਲ ਕਹਿਤੀ ਕਿ ਅਸੀਂ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਨਹੀਂ ਕਰਾਂਗੇ। ਪਰ
पूरा जोर ला के पूरी एहतियात वरतदियां होइयां बलटोहा अखर मूंह ते नहीं आउण दिता। धामी साहब ने पूरा मिथ के इस तरीके नाल तकरीर झाड़ी कि जिहदे करके इत्थे प्रेस कॉन्फ्रेंस करनी पै रही है। इन्नी गल नहीं मूंह चों कढनी कि बलटोहे दी विरसा सिंह बलटोहे दी गलती आ, उन्होंने जो कीता वो बहुत माड़ा। ये कहण दी थां ज्यों घोड़ा भजाया इधरों उधर चंगा 40-45 मिनट रौनक मेला लाया। सुनने वाले सुनते रहे अक के कईयां ने तो बंद ही करता। हुण बाद विच प्रेस वालियां ने पुछया, फिर चूं चाह जी कर छड्डी, पर सरदार हरजिंदर सिंह धामी ने जो उन्हां दा फर्ज बतौर श्रोमणी गुरुद्वारा प्रबंधक कमेटी बनता सी कि हिम्मत किहदी आ, जुरत किहदी आ साडे जथेदार साहिबान दे बारे कोई इस तरीके की गल कर जावे, ये नहीं कहे। उस तो बाद विच बलविंदर सिंह भूंदड़ दा एक सामने आया मामला, जदों वो ज्ञानी हरप्रीत सिंह दे कोलों उठ के जान लगे, मीडिया ने पूछया, उन्होंने भी सारी गल जथेदारां दी हमायत विच करन कराउण दा तां कोई कच नहीं छड्डिया, पर यह पूरा जोर लाई रखिया कि किते विरसा सिंह बलटोहा अखर मूंह चों ना निकल गए। जे श्रोमणी कमेटी दे प्रधान ते श्रोमणी अकाली दल दे प्रधान ने जथेदार साहिबान दे उत्ते इस तरीके नाल शब्दी हमले करन वाले विरसा सिंह बलटोहा दे खिलाफ एक शब्द ही नहीं बोल सकना है, ते जिहड़ा पंथ इन्हां तों अगवाई भालदा है वो किहड़े खूह च डिगूगा जी। इसे करके किसी बादल दल के आगू ने, किसी श्रोमणी कमेटी मैंबर ने, जिवें मैं गारंटी दिना कि जे किते सुखबीर सिंह बादल का कोई मामला होवे, तुसीं देखियो किवें सोशल मीडिया ते नेरी आउंदी, पर इन्हां ने पूरा मिथ के पूरा डट के ਇਹ ਕਿਹੋ ਜਿਹੇ ਸਿੱਖ ਆ ਜੀ ਜਿਹੜੇ ਆਪਦੇ ਥਾਪੇ ਹੋਏ ਆਪਦੀ ਧਿਰ ਦੇ ਜਥੇਦਾਰਾਂ ਦੇ ਹੱਕ 'ਚ ਨਹੀਂ ਬੋਲ ਸਕਦੇ। ਫਿਰ ਤਾਂ ਧੰਨ ਦੇ ਨੇ ਉਹ ਸਿੱਖ ਜਿਹੜੇ ਚੱਬੇ ਗਏ ਸੀ, ਜਿਹੜੇ ਬਾਦਲ ਦੇ ਥਾਪੇ ਜਥੇਦਾਰਾਂ ਦੀ ਆਲੋਚਨਾ ਵੀ ਕਰਦੇ ਰਹੇ, ਵਿਰੋਧਤਾ ਵੀ ਕਰਦੇ ਰਹੇ, ਪਰ ਅੱਜ ਜਦੋਂ ਹਾਲਾਤ ਦੀ ਮੰਗ ਸੀ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਤਾਂ ਜੀ ਜਥੇਦਾਰ ਮੰਨਦੇ ਆ ਕੱਲੇ ਚੱਬੇ ਵਾਲਿਆਂ ਨੂੰ, ਅਸੀਂ ਮੰਨਦੇ ਆ ਜਥੇਦਾਰ ਹਵਾਰਾ ਸਾਹਿਬ ਨੂੰ, ਸਾਡੇ ਵੱਲੋਂ ਜੋ ਕੋਈ ਮਰਜ਼ੀ ਬਾਦਲ ਦਲ ਦੇ ਲੀਡਰ ਕਰਨ ਤੇ ਜੋ ਕੁਝ ਮਰਜ਼ੀ ਬਾਦਲ ਦਲ ਦੇ ਜਥੇਦਾਰਾਂ ਨਾਲ ਹੋਵੇ, ਇਹ ਬਿਲਕੁਲ ਨਹੀਂ ਕਿਹਾ। ਆਪਣਾ ਫਰਜ਼ ਨਿਭਾਇਆ। ਧਿਰਕਾਰ ਹੈ ਉਹਨਾਂ ਸਾਰਿਆਂ ਨੂੰ ਜਿਹੜੇ ਬਾਦਲ ਪਰਿਵਾਰ ਤੋਂ ਜਾਂ ਵਿਰਸਾ ਸਿੰਘ ਬਲਟੋਹਾ ਤੋਂ ਡਰ ਕੇ ਦੜ ਬੱਟੀ ਬੈਠੇ। ਬਾਦਲ ਦਲ ਦੇ ਬਹੁਤੇ ਲੀਡਰਾਂ ਨੂੰ ਤਾਂ ਇਹੀ ਖੌਫ ਖਾਈ ਜਾਂਦਾ ਵੀ ਕਿਤੇ ਸਾਡੇ ਵੱਲੋਂ ਸੁਖਬੀਰ ਬਾਦਲ ਕੋਲੇ ਇਹ ਨਾ ਗੱਲ ਚਲੀ ਜਾਵੇ ਕਿ ਜੀ ਇਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ, ਗਿਆਨੀ ਰਘਵੀਰ ਸਿੰਘ ਹੋਣਾ ਦੀ ਹਮਾਇਤ ਕਰਦੇ। ਇੱਕ ਪਾਸੇ ਦੋਨੇ ਜਥੇਦਾਰ ਪੂਰਾ ਕਲਪ ਰਹੇ ਨੇ। ਜਥੇਦਾਰ ਰਘਵੀਰ ਸਿੰਘ ਨੇ ਵੀ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਸਾਡੇ ਨਿਆਣਿਆਂ ਦਾ, ਮੇਰੇ ਬੱਚਿਆਂ ਦਾ ਪਿੱਛਾ ਕਰਕੇ ਉਹਨਾਂ ਦੀ ਪੈਰਵਾਈ ਕੀਤੀ ਜਾ ਰਹੀ ਆ, ਕਿੱਥੇ ਪੜ੍ਹਦੇ ਆ, ਕੀ ਖਾਂਦੇ ਪੀਂਦੇ ਆ, ਕਿੱਥੇ ਰਹਿੰਦੇ ਆ, ਤੇ ਇਹੋ ਜਿਹੀਆਂ ਹੀ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਹੀਆਂ ਨੇ। ਇਸ ਮਾਹੌਲ ਦੇ ਵਿੱਚ ਸਾਫ਼ ਦਿਖਦਾ ਹੈ ਕਿ ਡਰਾ ਧਮਕਾ ਕੇ ਘੇਰ ਕੇ ਜਲੀਲ ਕਰਨ ਦੇ ਇਸ ਮਾਹੌਲ ਦਾ ਅਸਲੀ ਨਿਸ਼ਾਨਾ ਤਾਂ ਇਹ ਹੈ ਨਾ ਕਿ ਜਿਹੜਾ ਸਾਡਾ ਮਸਲਾ ਚੱਲਦਾ ਉਹਦਾ ਹੱਲ ਸਾਡੇ ਹਿਸਾਬ ਨਾਲ ਕੱਢੋ, ਨਹੀਂ ਤੁਹਾਡੀ ਐਸੀ ਤੈਸੀ ਦੇ ਦਿਆਂ। ਆਹ ਜਿਹੜਾ ਮਾਹੌਲ ਹੈ ਇਹ ਬਣਾਉਣ ਵਾਲੇ ਅਕਾਲੀ ਆਗੂਆਂ ਤੋਂ ਪਹਿਲੀ ਗੱਲ ਤਾਂ ਇਹਨਾਂ ਨੂੰ ਅਕਾਲੀ ਆਗੂ ਕਹਿਣ ਮੌਕੇ ਆਪਣਾ ਮੂੰਹ ਟੁੱਟਣ ਨੂੰ ਜਾਵੇ। ਏਡੀ ਇਹ ਸ਼ਰਮਨਾਕ ਗੱਲ ਹੈ ਕਿ ਪੰਥ ਦੀ, ਕੌਮ ਦੀ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੀ ਹੋਈ ਸੰਸਥਾ ਅਕਾਲੀ ਦਲ ਤੇ ਬਣਿਆ ਕੀ ਪਿਆ। ਇਸ ਗੱਲ ਬਹੁਤ ਹੀ ਜ਼ਿਆਦਾ ਅਫਸੋਸਨਾਕ ਤੇ ਸ਼ਰਮਨਾਕ ਗੱਲ ਹੈ ਕਿ ਇੰਨੇ ਛੋਟੇ ਕੱਦ ਦੇ ਬੰਦੇ ਜਦੋਂ ਸਿਰਮੌਰ ਅਹੁਦਿਆਂ ਤੇ ਬਿਠਾ ਦਿਆਂਗੇ, ਧਾਮੀ ਅਤੇ ਭੂੰਦੜ ਨੇ ਅੱਜ ਰੱਜ ਕੇ ਕੌਮ ਨੂੰ ਨਿਰਾਸ਼ ਕੀਤਾ।
ते जे ये बोलते चज हाल नाल, खबरदार विरसा सिंह, जे तू कोई माड़ी चंगी गल कही, खबरदार जेकर कोई अपशब्द कोई गलत गल कोई सामने आई तां हो सकदा होर भी बोलदे। पर अशके जाइए साडी कौम दे विद्वानां दे, साडी कौम दे आगूआं दे, सिख जथेबंदियां दे, कुछ गिणती दियां ने हिम्मत कीती ते ओह जिहड़े दम गज्जे मारदे रहिंदे आ कि साडे जथेदारां नूं अकाली फूला सिंह बनना चाहिदा ते अकाली फूला सिंह भालदे आ इन्हां तों जथेदारी उन्हां वर्गी, ते जदों उन्हां नूं लोड़ पैंदी आ उदों असीं किते लभदे नहीं। जथेदारां दी असल ताकत तां पंथ वा। जिवें किसे चौंक दे विच कोई पुलिस मुलाजम ट्रैफिक पुलिस वाला जदों खड़ा हुंदा, ਉਹ ਜਦੋਂ ਹੱਥ ਖੜਾ ਕਰਦਾ ਰੁਕਣ ਦਾ ਇਸ਼ਾਰਾ ਕਰਦਾ ਤਾਂ ਕਹਿੰਦੇ ਕਹਾਉਂਦੇ ਵੱਡੇ ਵੱਡੀਆਂ ਅਮੀਰ ਜਾਦੇ ਜਿਹੜੇ ਗੱਡੀਆਂ 'ਚ ਬੈਠੇ ਹੁੰਦੇ ਆ, ਉਹ ਗੱਡੀਆਂ ਤੜਕ ਦੇਣੇ ਉੱਥੇ ਬ੍ਰੇਕਾਂ ਮਾਰ ਕੇ ਖੜ ਜਾਂਦੀਆਂ ਨੇ ਵੀ ਹੱਥ ਹੋ ਗਿਆ ਉਹਦਾ ਤੇ ਰੁਕ ਜੂ। ਉਸ ਮੁਲਾਜ਼ਮ ਦੀ ਤਨਖਾਹ ਹੋ ਸਕਦਾ ਉਸ ਗੱਡੀ ਦੇ ਡਰਾਈਵਰ ਨਾਲੋਂ ਵੀ ਘੱਟ ਹੋਵੇ। ਹੋ ਸਕਦਾ ਕਿ ਕਈ ਇੰਨੇ अमीर इन्नियां महंगियां कारां वालियां कारां ने, पर उन्हां दी हिम्मत नहीं पैंदी उन्हां कारां वालियां दी कि ओह इस निशाने इस रोके जाण दी उलंघना करके अगे वध जाण। क्यों? क्योंकि उस ड्राइवर नूं उस महंगी कार वाले अरबांपति बंदे नूं इस गल दा पता कि इस हत्थ दे मगर एक स्टेट दी ताकत खड़ी आ पूरी। स्टेट की वो ताकत उस हथ दे राही उस अमीर बंदे नूं कार रोकण लई मजबूर कर। इवें ही साडे जिहड़े कौम दे बड़े अहुदे ने उन्हां राही साडी कौम दी असल ताकत आ जिहड़ी ओहदा प्रतिबिंब दुनिया ने देखना। जथेदारां दे चेहरिਆਂ ते नूर, जथेदारां दे बोलण चलण दा, उन्हां दे तोरे फेरे दा, उन्हां दे ऐलान बयान फरमान दा, उन्हां दी रफ्तार गुफ्तार ते दस्तार दा, ये सारे औरे दा, सारी अक्स दा, साख दा, ये सारे कासे दा जिहड़ा असल हाल चाल आ वो कित्थों ते किवें आ जदों किसे दे मगर कौम खड़ी हो। जे कौम खड़ी होवे तां एक सुक्या सड़िया जिहनूं देख के भी लगे भी आ वो भी बंदा इतिहास बदलण दे समर्थ हो जांदा। दो चेहरे दो शख्सियतां उन्हां बारे गल करनी बनदी। जिहने भी किताबां दे उत्ते अध्ययन करदियां होइआं विद्वानां दा लिखिया होया महाराजा रणजीत सिंह दे कद बारे ओहदी शरीरक दिख बारे पढ़िया होवे ਉਹ गल चंगी तरह जान सकदा कि महाराजा रणजीत सिंह दी चेहरे दी रौनक ओहदी इक्को अख सी ते ओहदे मूंह ते चेचक दे दाग सी। कद भी ओहदा ठीक ठाक सी, पर ओहदी कौम दी सांझी शक्ति ओहदे नाल खड़ी सी। इस करके आ जिहड़े ऐरतरुल गाजी जिहड़े ओसमान वर्गे जां होर बहुत सारे आले दुआले च अड अड कौमां धर्मां दे लोक आपो अपने नायकां दे सोहले गाउंदे आ, इन्हां वर्गा ही इन्हां नालों भी कई गल्लां च वड्डा सी साडा महाराजा रणजीत सिंह। शरीर दी गल छड्डो, जदों कौम दा सारा नूर ओहदे चेहरे राही प्रगट हुंदा सी, फिर एवें नहीं सी दुनिया कहदी तेरी इक्को अख सलखणी बहुत टाला टाले तैनू न्याओ न्याओ करन सलामा दो दो अखां वाले भी सलामा क्यों करदे सी? क्योंकि कौम नाल। इवें ही संत ज्ञानी जरनैल सिंह जी खालसा पिंडरा वाले, उन्हां दी दस्तार उगड़ी दुगड़ी जी सीधी पद्धरी उन्हां ने सजाई हुंदी सी। सीधा सादा जा उन्हां दा चोला हुंदा सी, हत्थ विच बिना म्यान तो तीर ते एक
ਨੰਗੇ ਪੈਰਾਂ ਵਾਲਾ ਇਹੋ ਜਿਹਾ ਸਰੀਰ ਸਾਡੇ ਸਾਹਮਣੇ, ਜੇਕਰ ਅਸੀਂ ਉਹਦੇ ਸਰੀਰ ਵਾਲੀ ਗੱਲ ਦੇਖੀਏ ਤਾਂ ਹੋਰ ਗੱਲ ਹੈ, ਪਰ ਕੌਮ ਦਾ, ਪੰਥ ਦਾ ਜੋ ਉਹਨੂੰ ਹਮਾਇਤ ਸਤਿਕਾਰ ਹਾਸਲ ਸੀ, ਉਹਦੀ ਗੱਲ ਹੀ ਹੋਰ ਸੀ। ਉਹਦੇ ਵੱਲ, ਉਹਦੇ ਸਰੀਰ ਵੱਲ, ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਝਾਕਣਾ ਹੀ ਬੜੀ ਵੱਡੀ ਗੱਲ ਸੀ। ਜਦੋਂ ਕਿਸੇ ਦੇ ਨਾਲ ਕੌਮ ਖੜੀ ਹੋਵੇ, ਪਰ ਕੌਮ ਵੀ ਉਦੋਂ ਖੜਦੀ ਹੈ ਜਦੋਂ ਜਿਹੜਾ ਆਸ ਕਰਦਾ ਕਿ ਕੌਮ ਮੇਰੇ ਨਾਲ ਖੜੇ, ਉਹਦੇ ਵਿੱਚ ਵੀ ਕੋਈ ਤੱਤ ਹੋਵੇ, ਉਹਦੇ 'ਚ ਵੀ ਕੋਈ ਗੱਲ ਹੋਵੇ। ਸੋ ਅਕਾਲੀ ਫੂਲਾ ਸਿੰਘ ਦੀ ਉਦਾਹਰਨ ਦੇਣ ਮੌਕੇ ਆਪਾਂ ਇਹ ਵੀ ਚੇਤੇ ਰੱਖਿਆ ਕਰੀਏ ਕਿ ਅਕਾਲੀ ਫੂਲਾ ਸਿੰਘ ਜੇ ਇਤਿਹਾਸ ਸਿਰਜਣ ਜੋਗਾ ਹੋਇਆ, ਜੇ ਉਹ ਕੌਮ ਦਾ ਪਿਆਰ ਲੈਣ ਜੋਗਾ ਹੋਇਆ, ਤਾਂ ਉਹਦੇ ਅੰਦਰ ਵੀ ਕੋਈ ਗੱਲ ਸੀ। ਉਹ ਮੌਜੂਦਾ ਦੌਰ ਵਿੱਚ ਜਥੇਦਾਰ ਸਾਹਿਬਾਨ ਦੀ ਘੱਟੋ ਘੱਟ ਬਾਦਲ ਕਿਆਂ ਨੂੰ ਤਾਂ ਹਮਾਇਤ ਗੱਜ ਵੱਜ ਕੇ ਕਰਨੀ ਬਣਦੀ, ਪਰ ਇਹਨਾਂ ਨੂੰ ਫਿਕਰ ਪਿਆ ਹੋਇਆ ਕਿ ਕਿਤੇ ਬਲਟੋਹੇ ਨੂੰ ਨਾ ਪਤਾ ਲੱਗ ਜਾਏ, ਵਿਰਸਾ ਸਿੰਘ ਬਲਟੋਹੇ, ਕਿਤੇ ਸੁਖਬੀਰ ਸਿੰਘ ਬਾਦਲ ਨੂੰ ਨਾ ਪਤਾ ਲੱਗ ਜਾਏ। ਇਹੋ ਜਿਹੇ ਮਾਹੌਲ ਦੇ ਵਿੱਚ ਆਪਾਂ ਸੋਚੋ ਕਿ ਇਹ ਸੰਸਥਾਵਾਂ ਜਿਹੜੀਆਂ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਪ੍ਰਗਟ ਹੋਈਆਂ, ਜਿਹੜੀ ਮੌਜੂਦਾ ਦੌਰ ਦੀ ਇਹਨਾਂ ਸੰਸਥਾਵਾਂ ਉੱਤੇ ਪਕੜ ਬਣਾਈ ਬੈਠੀ ਲੀਡਰਸ਼ਿਪ ਆ, ਇਹ ਜਿਹੜੇ ਮਸਲੇ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦੇ ਚੱਲ ਰਹੇ ਨੇ, ਇਹ ਉੱਥੇ ਕੋਈ ਅਸਰ ਅੰਦਾਜ਼ ਹੋ ਸਕਦੇ ਨੇ? ਇਹ ਲੋਕ ਜਿਨ੍ਹਾਂ ਨੇ ਆਪਦੇ ਮਗਰ ਮਾਤਾ ਦਾ ਮਾਲ ਪੈਦਾ ਕਰ ਲਿਆ, ਕਲਗੀਧਰ ਦੇ ਲਾਲ ਹੁੰਦੇ ਤਾਂ ਉਹ ਜ਼ਰੂਰ ਸੋਚਦੇ। ਇੱਧਰ ਤਾਂ ਗੱਲ ਹੀ ਹੋਰ ਹੈ। ਪਰਸੋਂ ਜਦੋਂ ਵਿਰਸਾ ਸਿੰਘ ਬਲਟੋਹਾ ਦੇ ਮਾਮਲੇ ਵਿੱਚ ਫੈਸਲਾ ਆਇਆ, ਸਿੱਖ ਆਗੂਆਂ ਨੇ, ਸਿੱਖ ਜਥੇਬੰਦੀਆਂ ਨੇ ਵੈਲਕਮ ਕੀਤਾ, ਤਾਂ ਮਾਤਾ ਦਾ ਮਾਲ ਬਣਾਏ ਹੋਏ, ਬਾਦਲੀ ਸੱਭਿਆਚਾਰ 'ਚ ਜੰਮੇ ਪਲੇ ਵੱਡੇ ਹੋਏ ਬਹੁਤ ਸਾਰਿਆਂ ਨੇ ਲਿਖਿਆ ਕਿ ਅੱਜ ਜਿਹੜੇ ਸਿੱਖ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ, ਇਹੀ ਲੋਕ ਜਿੱਦਣ ਸੁਖਬੀਰ ਸਿੰਘ ਬਾਦਲ ਦਾ ਫੈਸਲਾ ਆਊਗਾ, ਉਦੋਂ ਜਥੇਦਾਰਾਂ ਦੇ ਫੈਸਲੇ ਨਾਲ ਅਸਹਿਮਤੀ ਦਿਖਾਉਣਗੇ, ਜਾਂ ਤਾਂ ਉਦਣ ਵੀ ਇਉਂ ਹੀ ਸਵਾਗਤ ਕਰਿਓ। ਹੁਣ ਇਸ ਗੱਲ ਤੋਂ ਅਕਲ ਦਾ ਇਹਨਾਂ ਦਾ ਅੰਦਾਜ਼ਾ ਲਾ ਲਓ ਵੀ ਸਿੱਖਾਂ ਦਾ ਇਤਿਹਾਸ ਅਤੇ ਫਲਸਫਾ ਇਹਨਾਂ ਦੇ ਕੋਲ ਦੀ ਵੀ ਨਹੀਂ, ਇਹ ਨਾ ਇਹ ਕੋਲ ਦੀ ਲੰਘੇ। ਜੇ ਇਹਨਾਂ ਨੂੰ ਅਕਲ ਹੁੰਦੀ ਤਾਂ ਇਹਨਾਂ ਨੂੰ ਸਮਝ ਹੁੰਦੀ ਕਿ ਖਾਲਸਾ ਪੰਥ ਦੇ ਹਿੱਤਾਂ ਅਨੁਸਾਰ, ਸਿੱਖ ਇਤਿਹਾਸ ਅਤੇ ਫਲਸਫੇ ਅਨੁਸਾਰ ਜਿਹੜਾ ਫੈਸਲਾ ਹੋਏਗਾ ਉਹਨੂੰ ਪੰਥ ਪ੍ਰਵਾਨ ਕਰਦਾ, ਜਿਹੜਾ ਫੈਸਲਾ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਦਾ ਉਹਨੂੰ ਸਿੱਖ ਕੌਮ ਰੱਦ ਵੀ ਕਰਦੀ ਆਈ ਹੈ। ਜਿਵੇਂ ਡੇਰਾ ਸਰਸੇ ਵਾਲਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਵਾਪਰਿਆ, ਹੋਰ ਵੀ ਬੜੀ ਵਾਰ ਇਤਿਹਾਸ ਦੇ ਵਿੱਚ ਆਪਾਂ ਕੱਲ ਚਰਚਾ ਕਰ ਚੁੱਕੇ ਹਾਂ। ਪਰ ਇਹਨਾਂ ਨੂੰ ਇਹ ਅਕਲ ਹੀ ਨਹੀਂ, ਬਾਦਲ ਦਲ ਵਾਲਿਆਂ ਨੂੰ, ਨਾ ਇਹਨਾਂ ਨੇ ਕੋਈ ਸਿੱਖ ਇਤਿਹਾਸ ਨੂੰ ਪੜ੍ਹਿਆ, ਨਾ ਸਿੱਖ ਫਲਸਫੇ ਨੂੰ ਸਮਝਿਆ। ਇਹਨਾਂ ਨੂੰ ਲੱਗਦਾ ਵੀ ਧਰਤੀ ਉੱਤੇ ਜਿੰਨੇ ਵੀ ਲੋਕ ਨੇ, ਜੇ ਇਹ ਅਕਾਲੀ ਦਲ ਬਾਦਲ ਦੀ ਜਿੰਦਾਬਾਦ ਕਰਦੇ ਆ ਫਿਰ ਤਾਂ ਇਹ ਸਿੱਖ ਨੇ, ਨਹੀਂ ਇਹ ਤਾਂ ਬੰਦੇ ਹੀ ਨਹੀਂ ਹੈਗੇ। ਬੰਦੇ ਇਕੱਲੇ ਉਹ ਹੁੰਦੇ ਆ ਜਿਹੜੇ ਬਾਦਲ ਪਰਿਵਾਰ ਦੀ ਜੈ ਜੈਕਾਰ ਕਰਦੇ ਫਿਰਨ। ਨਾ ਤਾਂ ਬਾਦਲ ਪਰਿਵਾਰ ਦੇ ਕੋਈ ਦੁਸ਼ਮਣ ਹੈ, ਰੱਜ ਕੇ ਰਾਜ ਭਾਗ ਮਾਣੇ, ਪਰ ਜੇਕਰ ਉਹਨਾਂ ਦੇ ਸੱਤਾ ਵਿੱਚ ਆਉਣ ਤੇ ਸਾਡੀ ਕੌਮ ਦੇ ਹਿੱਤਾਂ ਦੀ, ਸਾਡੇ ਹੱਕਾਂ ਦੀ ਕੋਈ ਗੱਲ ਹੀ ਨਹੀਂ ਹੋਣੀ, ਉਲਟਾ ਹਿੰਦੂ ਤਵੀਆਂ ਨੂੰ ਸਾਡੇ ਸਿਰ ਤੇ ਚੜਾ ਕੇ ਸਾਡੀ ਕੌਮ ਦੇ ਉਲਟ ਮਾਹੌਲ ਸਿਰਜਣਾ, ਫਿਰ ਤਾਂ ਪੰਥ ਦਾ ਹੱਕ ਬਣਦਾ ਕਿ ਉਹ ਇਹੋ ਜਿਹੇ ਫੈਸਲਿਆਂ ਦੀ ਵਿਰੋਧਤਾ ਕਰਨ। ਕਿਉਂ ਨਹੀਂ ਕਰਨਗੇ ਵਿਰੋਧਤਾ? ਪੰਥ ਉਹਨਾਂ ਫੈਸਲਿਆਂ ਦੀ ਲਾਜ਼ਮੀ ਵਿਰੋਧਤਾ ਕਰੇਗਾ ਜਿਹੜੇ ਪੰਥਕ ਹਿੱਤਾਂ ਅਨੁਸਾਰ ਨਹੀਂ ਹੋਣਗੇ। ਪਰ ਇਹ ਗੱਲ ਉਹਨਾਂ ਨੂੰ ਕਦੋਂ ਸਮਝ ਆ ਸਕਦੀ ਆ ਜਿਨ੍ਹਾਂ ਨੂੰ ਡਰ ਪਿਆ ਹੋਇਆ ਵੀ ਕਿਤੇ ਵਿਰਸਾ ਸਿੰਘ ਬਲਟੋਹੇ ਨੂੰ ਤੇ ਸੁਖਬੀਰ ਬਾਦਲ ਨੂੰ ਸਾਡਾ ਪਤਾ ਲੱਗ ਜਾਏ।
ਤੇ ਜਿਨ੍ਹਾਂ ਦੇ ਸਭ ਤੋਂ ਵੱਡੇ ਅਹੁਦਿਆਂ ਤੇ ਬੈਠੇ ਅਕਾਲੀ ਦਲ ਦਾ ਪ੍ਰਧਾਨ ਹੈ ਧੁੰਦੜ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਧਾਮੀ, ਅੱਜ ਉਹਨਾਂ ਨੂੰ ਫਿਕਰ ਪਿਆ ਵੀ ਸਾਡੇ ਮੂੰਹ ਚੋਂ ਕਿਤੇ ਬਲਟੋਹਾ ਕਰਨਾ ਨਿਕਲ ਜੇ। ਇਹੋ ਜਿਹੇ ਮਾਹੌਲ ਵਿੱਚ ਸਾਡਾ ਕੀ ਹਾਲ ਹੋ ਸਕਦਾ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹਾਂ, ਇਹ ਠੀਕ ਆ ਕਿ ਜਿਨ੍ਹਾਂ ਨੂੰ ਉਹ ਬਿਮਾਰੀ ਪਈ ਹੋਈ ਆ ਵੀ ਜਦੋਂ ਵੀ ਕੋਈ ਸੱਚੀ ਸੁੱਚੀ ਗੱਲ ਕਰੇ ਉਦੋਂ ਪਿੱਟਣ ਬਹਿ ਜਾਓ ਕਿ ਹਾਏ ਬਾਦਲਾਂ ਦਾ ਛੁਣਛਣਾ ਵਜਾਉਂਦੇ ਆ, ਹਾਏ ਬਾਦਲਾਂ ਦਾ ਛੁਣਛਣਾ ਨਾ ਵਜਾਓ। ਉਹਨਾਂ ਦਿਮਾਗੀ ਤੌਰ ਤੇ ਅਪਾਹਜ ਬੰਦਿਆਂ ਦੀ ਗੱਲ ਆਪਦੀ ਥਾਂ ਦੇ ਉੱਤੇ, ਪਰ ਸਾਨੂੰ ਸਾਰਿਆਂ ਨੂੰ ਆਪਦੀ ਕੌਮ ਦੇ ਉੱਤੇ ਤਰਸ ਰੋਣਾ ਆਉਂਦਾ ਕਿ ਕਿਹੋ ਜਿਹੇ ਭੈੜੇ ਦਿਨ ਆਏ ਹੋਏ ਨੇ। ਜਿਹੜੀ ਗੱਲ ਉਦੋਂ ਸ਼੍ਰੋਮਣੀ ਕਮੇਟੀ ਬਣਨ ਮੌਕੇ, ਗੁਰਦੁਆਰਾ ਐਕਟ ਬਣਨ ਮੌਕੇ, ਮਹੰਤਾਂ ਨੂੰ ਭਜਾਉਣ ਮੌਕੇ ਆਈ ਸੀ ਕਿ ਇਹ ਮਹੰਤ ਤਾਂ ਭਜਾ ਲੇ, ਪਰ ਜਿਹੜੇ ਇਹਨਾਂ ਦੀ ਥਾਂ ਤੇ ਤੁਸੀਂ ਬਿਠਾਓਗੇ ਇਹ ਥੋਤੋਂ ਭਜਾਏ ਨਹੀਂ ਜਾਣੇ। ਵਾਕਿਆ ਹੀ ਅੱਜ ਜਿੰਨਾ ਮਾੜਾ ਭੈੜਾ ਕਿਰਦਾਰ, ਗਲਤ ਗੱਲਾਂ ਵਾਲੇ ਲੋਕ ਇੱਥੇ ਛਾਏ ਹੋਏ ਨੇ, ਇਹਨਾਂ ਤੋਂ ਖਹਿੜਾ ਛਡਾਉਣ ਦਾ ਕੋਈ ਰਾਹ ਨਹੀਂ ਦਿਖ ਰਿਹਾ। ਪਰ ਉਸ ਦਾਤੇ ਨੂੰ ਫਿਕਰ ਆ, ਇਹ ਕੋਈ ਸਾਡੀ ਹੀ ਪਰਖ ਹੋ ਰਹੀ ਆ, ਇਹ ਸਾਡੇ ਵੇਲਿਆਂ 'ਚ ਹੋਣਾ ਸੀ। ਸੱਚੇ ਪਾਤਸ਼ਾਹ ਕਿਰਪਾ ਕਰਨ ਨੂੰ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਹੋਰਨਾਂ ਮੁਲਕਾਂ ਦੇ ਵਿਚਾਲੇ ਝੂਲੇ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।